ਮਿਸਟਰ ਤਰਨਜੀਤ ਸਿੰਘ ਸੰਧੂ ਜਿਹੜੇ ਰਾਜਦੂਤ ਹੁੰਦੇ ਸੀ ਅਮਰੀਕਾ 'ਚ, ਜਿਨ੍ਹਾਂ ਨੂੰ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਤੋਂ ਧੜਾ ਧੜ ਸਰੋਪੇ ਦਾ ਦਬਾ ਕੇ ਉਹਨਾਂ ਤੇ ਮੋਹਰ ਲਵਾਈ ਜਾ ਰਹੀ ਆ ਵੀ ਇਹ ਕੋਈ ਬਹੁਤ ਵੱਡਾ ਸਿੱਖ ਆ। ਤੇ ਇਸ ਬੰਦੇ ਦੇ ਮਨ ਜਿਵੇਂ ਭਾਰਤ ਮਾਤਾ ਨਿਹਾਲ ਹੋਈ ਆ, ਸਾਫ਼ ਲੱਗਦਾ ਵੀ ਦਇਆ ਕੁਛ ਤੋਂ ਗੜਬੜ ਹੈ। ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਮੌਕੇ ਜਿਹੜਾ ਬੰਦਾ ਉੱਥੇ ਅਮਰੀਕਾ ਦੇ ਵਿੱਚ ਵੱਡੀ ਪੋਸਟ ਤੇ ਸੀ, ਉਹਨੂੰ ਅੱਜ ਜੈ ਸ਼ੰਕਰ ਕਾਗਜ਼ ਭਰਾਉਣ ਪਹੁੰਚਿਆ ਹੋਇਆ ਸੀ। ਅਦਾਲਤ ਨੇ ਕੇਜਰੀਵਾਲ ਨੂੰ, ਜਿਹੜਾ ਕਿ ਘਟਾਲਿਆਂ ਕਰਕੇ ਜੇਲ੍ਹ 'ਚ ਬੰਦ ਹੈ, ਉਹਨੂੰ 1 ਜੂਨ ਤੱਕ ਵੋਟਾਂ ਕਰਕੇ ਜ਼ਮਾਨਤ ਦੇਤੀ ਆ ਵੀ ਤੂੰ 2 ਤਰੀਕ ਨੂੰ ਆ ਜੀ ਜੇਲ੍ਹ 'ਚ, ਤੇ 1 ਜੂਨ ਤੱਕ ਇਲੈਕਸ਼ਨਾਂ ਦੇ ਕਰਕੇ ਤੈਨੂੰ ਰਿਹਾਈ ਦਿੱਤੀ ਜਾਂਦੀ। ਕੀ ਭਾਈ ਅਮਰਤਪਾਲ ਸਿੰਘ ਲਈ ਵੀ ਉਸੇ ਅਦਾਲਤ ਵਿੱਚੋਂ ਕੋਈ ਰਾਹਤ ਮਿਲ ਸਕਦੀ ਆ ਵੀ ਤੁਸੀਂ ਵੋਟਾਂ ਤੱਕ ਭਾਈ ਅਮਰਤਪਾਲ ਸਿੰਘ ਨੂੰ ਵੀ ਚੋਣ ਪ੍ਰਚਾਰ ਕਰਨ ਦਿੱਤਾ ਜਾਵੇ? ਹੋ ਸਕਦਾ ਕੋਈ ਬਹਾਨਾ ਲੈ ਕੇ ਭਾਈ ਅਮਰਤਪਾਲ ਸਿੰਘ ਦੇ ਕਾਗਜ਼ੀ ਰੱਦ ਕਰਾ ਦੇਣ। ਇੱਥੋਂ ਤੱਕ ਵੀ ਸੋਚਿਆ ਜਾਂਦਾ ਹੈ ਕਿ ਜਿਵੇਂ ਮੁਲਕ ਦੇ ਵਿੱਚ ਬਹੁਤ ਵਾਰ ਵਾਪਰ ਚੁੱਕਿਆ ਕਿ ਜਿੱਤੇ ਜਿਤਾਏ ਨੂੰ ਹਾਰਿਆ ਹੋਇਆ ਡਿਕਲੇਅਰ ਕਰ ਦਿੰਦੇ। ਇਹ ਸਾਰੇ ਖਦਸ਼ੇ, ਇਹ ਸਾਰੀਆਂ ਗੱਲਾਂ ਨਿਰਮੂਲ ਨਹੀਂ ਹੈਗੀਆਂ। ਇਹ ਤੋਂ ਪਹਿਲਾਂ ਇਹ ਕੁਝ ਹੁੰਦਾ ਰਿਹਾ। ਬਾਦਲ ਦਰ ਵਾਲੇ ਨਾ ਤਾਂ ਬੋਲ ਰਹੇ ਨੇ ਵਿਰਸੇ ਬਟੋਹੇ ਹੁਣੀ ਕਾਂਗਰਸ ਖਿਲਾਫ, ਨਾ ਆਮ ਆਦਮੀ ਪਾਰਟੀ ਖਿਲਾਫ, ਨਾ ਬੀਜੇਪੀ ਦੇ ਖਿਲਾਫ। ਉਹ ਜਿੰਨਾ ਵੀ ਰੌਲਾ ਪਿਆ ਹੋਇਆ ਇੱਥੇ, ਉਹ ਅਮਰਤਪਾਲ ਸਿੰਘ ਦੇ ਖਿਲਾਫ ਪਿਆ। ਸਿੱਖ ਜਜ਼ਬਾਤ ਨੂੰ ਆਪਦੇ ਹੱਕ ਵਿੱਚ ਕਰਨ ਦੇ ਲਈ ਬੜੀਆਂ ਪਿੱਛੇ ਜੇ ਇਹਨਾਂ ਨੇ ਬਿਆਨਬਾਜ਼ੀਆਂ ਕੀਤੀਆਂ ਬਾਦਲ ਦਰ ਵਾਲਿਆਂ ਕਿ ਜੀ ਪੰਥਕ ਏਜੰਡੇ ਵੱਲ ਮੁੜ ਰਹੇ, ਪਰ ਆਹ ਇਲੈਕਸ਼ਨਾਂ ਮੌਕੇ ਬਿਲਕੁਲ ਉਲਟ ਕਰ ਰਹੇ। ਜੇ ਤੁਸੀਂ ਅਮਰਤਪਾਲ ਸਿੰਘ ਦਾ ਖਡੂਰ ਸਾਹਿਬ ਸੀਟ ਤੋਂ ਇੰਨਾ ਹੀ ਵਿਰੋਧ ਕਰਨਾ ਸੀ ਤਾਂ ਤੁਸੀਂ ਜਦੋਂ ਇਹਨੂੰ ਅੰਦਰ ਕਰਾਇਆ ਰੌਲਾ ਪਾ ਕੇ ਹਰਸਿਮਰਤ ਕੌਰ ਤੇ ਮਜੀਠੀਏ ਨੇ, ਤੇ ਫਿਰ ਤੁਸੀਂ ਉਦੋਂ ਇਹਨਾਂ ਦੀ ਇੰਨੀ ਮਦਦ ਕਰਨ ਦਾ ਡਰਾਮਾ ਜਿਹਾ ਕਿਉਂ ਕੀਤਾ ਵੀ ਕਦੇ ਜਹਾਜ਼ ਲੈ ਕੇ ਡਿਬਰੂਗੜ੍ਹ ਜਾ ਰਹੇ ਆ ਜੀ, ਸਿਆਲਕਾ ਸਾਹਿਬ ਲੱਗੇ ਹੋਏ ਨੇ ਜੀ, ਸਾਰਾਗੜ੍ਹੀ ਮੋਰਚਾ ਲਵਾਇਆ ਹੋਇਆ ਜੀ। ਚਾਹੇ ਉਹ ਇੰਦਰਾ ਕਾਂਡ ਵਾਲੇ ਬੇਅੰਤ ਸਿੰਘ ਦਾ, ਸ਼ਹੀਦ ਬੇਅੰਤ ਸਿੰਘ ਦਾ ਪੁੱਤ ਸਰਬਜੀਤ, ਚਾਹੇ ਉਹ ਭਾਈ ਰਛਪਾਲ ਸਿੰਘ ਛਦੜੇ ਦਾ ਪੁੱਤ ਭਾਈ ਅਮਰਤਪਾਲ ਸਿੰਘ ਲੁਧਿਆਣੇ, ਸਭ ਸੀਟਾਂ ਦੇ ਉੱਤੇ ਉਮੀਦਵਾਰ ਬਰਾਬਰ ਖੜੇ ਕੀਤੇ। ਸੰਗਰੂਰ ਵਾਲੀ ਸੀਟ ਤੋਂ ਪਿਛਲੀ ਵਾਰ ਬੀਬੀ ਕਮਲਦੀਪ ਕੌਰ ਨੂੰ ਖੜਾ ਕਰਕੇ ਹਰਾ ਕੇ ਆਪਦੇ ਚਪੱਤ ਕਰਾਉਣ ਦੇ ਬਾਅਦ ਵੀ ਐਤਕੀ ਫੇਰ ਉੱਥੇ ਪੰਗਾ ਲਿਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਿਨਾਂ ਦੇ ਵਿੱਚ ਮਦਰਸ ਡੇ ਜਾਣੀ ਕਿ ਮਾਂ ਦਿਹਾੜੇ ਦੀਆਂ ਚਰਚਾਵਾਂ ਨੇ, ਤੋਂ ਸਾਨੂੰ ਵੀ ਮਾਤਾ ਸਾਹਿਬ ਕੌਰ ਜੀ ਜਿਹੜੇ ਖਾਲਸਾ ਪੰਥ ਦੀ ਮਾਤਾ ਹੈ, ਉਹਨਾਂ ਨੂੰ ਯਾਦ ਕਰਦੇ ਹੋਇਆ ਅੱਜ ਇਹ ਪ੍ਰੋਗਰਾਮ ਜਿਹੜਾ ਹੈ ਸ਼ੁਰੂ ਕਰਨਾ ਚਾਹੀਦਾ। ਤੋਂ ਸਾਰਾ ਖਾਲਸਾ ਪੰਥ, ਸਮੁੱਚੀ ਮਨੁੱਖਤਾ ਜਿੱਥੇ ਆਪੋ ਆਪਣੀ ਮਾਂ ਨੂੰ, ਜਿਵੇਂ ਜਿਹੜੀ ਦੁਨਿਆਵੀ ਮਾਂ ਉਹਨੂੰ ਚਿੱਤੇ ਕਰਦੇ, ਉੱਥੇ ਆਓ ਮਾਤਾ ਸਾਹਿਬ ਕੌਰ ਜੀ ਨੂੰ ਵੀ ਯਾਦ ਕਰੀਏ। ਹੁਣ ਆਉਂਦੇ ਆਪਾਂ ਜੋ ਸਾਡੀ ਕੌਮ ਦੇ, ਜੋ ਦੁਨੀਆ ਦੇ ਹਾਲ ਚਾਲ ਨੇ। ਅੱਜ ਭਾਈ ਅਮਰਤਪਾਲ ਸਿੰਘ ਨੇ ਆਪਦੇ ਖਡੂਰ ਸਾਹਿਬ ਹਲਕੇ ਤੋਂ ਕਾਗਜ਼ ਭਰ ਦਿੱਤੇ ਆ, ਤੇ ਉਹ ਜਿਹੜਾ ਉਹਨਾਂ ਨੇ ਕਾਗਜ਼ ਭਰੇ ਆ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ, ਉਹ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਆਪਦੀ ਵੈਬਸਾਈਟ ਆ ਉਹਦੇ ਉੱਤੇ ਪਾਤਾ, ਤੇ ਉਹ ਜਿਹੜਾ ਉਹਦੇ ਭਾਈ ਅਮਰਤਪਾਲ ਸਿੰਘ ਦੀ ਫੋਟੋ ਵਾਲਾ ਸਫਾ ਪੇਜ, ਉਹ ਸੋਸ਼ਲ ਮੀਡੀਆ ਤੇ ਇਸ ਵੇਲੇ ਪੂਰਾ ਘੁੰਮ ਰਿਹਾ। ਤੇ ਕਿਉਂਕਿ ਇਸ ਮੌਕੇ ਭਾਈ ਅਮਰਤਪਾਲ ਸਿੰਘ ਤੇ ਖਡੂਰ ਸਾਹਿਬ ਸੀਟ ਆ ਜਿਹੜੀ, ਉਹ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ 'ਚ, ਇਸ ਕਰਕੇ ਇਹ ਖਬਰ ਜਾਂ ਇਹੋ ਜਿਹੀ ਹਰ ਗੱਲ ਜਿਹੜੀ ਭਾਈ ਅਮਰਤਪਾਲ ਸਿੰਘ ਨਾਲ ਜਾਂ ਖਡੂਰ ਸਾਹਿਬ ਸੀਟ ਨਾਲ ਜੁੜੀ ਹੁੰਦੀ ਹੈ, ਉਹ ਬੜੀ ਤੇਜ਼ੀ ਨਾਲ, ਬੜੀ ਛੇਤੀ ਨਾਲ ਲੋਕਾਂ 'ਚ ਚਰਚਾ 'ਚ ਆਉਂਦੀ ਆ। ਤੋ ਅੱਜ
ਭਾਈ ਅਮਰਤਪਾਲ ਸਿੰਘ ਨੇ ਕਾਗਜ਼ ਭਰਤੇ। ਦੂਸਰਾ ਜਿਹੜਾ ਹੈ ਮਸਲਾ ਉਹ ਇਹ ਆ ਕਿ ਤਰਨਜੀਤ ਸਿੰਘ ਸੰਧੂ, ਜਿਹੜਾ ਕਿ ਜਦੋਂ ਅਮਰੀਕਾ ਦੇ ਵਿੱਚ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਬਣਾਈ ਜਾ ਰਹੀ ਸੀ, ਉਸ ਮੌਕੇ ਭਾਰਤ ਦਾ ਉੱਥੇ ਉਹ ਰਾਜਦੂਤ ਸੀ, ਅੰਬੈਸਡਰ ਸੀ। ਹੁਣ ਉਹ ਭਾਰਤ ਆ ਗਿਆ ਤੇ ਇੱਥੇ ਉਹਨੂੰ ਚੇਤਾ ਆਇਆ ਵੀ ਆਪਾਂ ਤਾਂ ਅਕਾਲੀ ਦਲ ਦੇ ਮਹਾਨ ਲੀਡਰਾਂ ਦੇ ਵਿੱਚੋਂ ਜਿਹੜੇ ਤੇਜਾ ਸਿੰਘ ਸਮੁੰਦਰੀ ਜੀ ਜਥੇਦਾਰ ਸਾਹਿਬ ਨੇ, ਜਿਨ੍ਹਾਂ ਦਾ ਪੰਥ ਨੂੰ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਦੇ ਨਾਂ ਤੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਹੈੱਡ ਆਫਿਸ ਆ ਉਹਦਾ ਨਾਂ ਰੱਖਿਆ ਹੋਇਆ ਤੇਜਾ ਸਿੰਘ ਸਮੁੰਦਰੀ ਹਾਲ, ਵੀ ਆਪਾਂ ਤਾਂ ਉਹਨਾਂ ਦੇ ਪਰਿਵਾਰ ਚੋਂ ਆ ਤੇ ਇਲੈਕਸ਼ਨਾਂ ਲੜੀਏ ਤੇ ਲੋਕਾਂ ਨੂੰ ਦੱਸੀਏ। ਤੇ ਇਸ ਵੇਲੇ ਉਹਨਾਂ ਨੇ ਸਮੁੰਦਰੀ ਕਰਾਈ ਪਈ ਆ, ਇੰਨੀ ਜ਼ਿਆਦਾ ਕਰਵਾ ਬੈਠੇ ਤੇ ਇੱਥੇ ਅਖਬਾਰਾਂ ਦੇ ਵਿੱਚ ਉਹਦੀ ਇਸ ਗੱਲ ਵਾਲੀ ਖਬਰ ਵੀ ਲੱਗੀ ਹੋਈ ਆ। ਤੇ ਅੱਜ ਕੱਲ੍ਹ ਕੁਛ ਜ਼ਿਆਦਾ ਹੀ ਚੇਤਾ ਆ ਰਿਹਾ ਉਹਨਾਂ ਨੂੰ ਕਿ ਆਪਾਂ ਸਮੁੰਦਰੀ। ਅੱਜ ਉਹਨਾਂ ਨੇ ਵੀ ਇੱਥੇ ਕਾਗਜ਼ ਭਰੇ ਤੇ ਕਿਸੇ ਕੰਮ, ਮੈਂ ਕਚਹਿਰੀਆਂ ਵੱਲ ਨੂੰ ਗਿਆ, ਮੇਰੇ ਘਰ ਦੇ ਬਿਲਕੁਲ ਨਾਲ ਹੀ ਕਚਹਿਰੀਆਂ ਨੇ, ਸਾਰਾ ਇਲਾਕਾ ਪੂਰੀ ਤਰ੍ਹਾਂ ਪੁਲਿਸ ਨੇ ਬੜਾ ਜ਼ਿਆਦਾ ਹੀ ਸੀਲ ਕੀਤਾ ਹੋਇਆ। ਅਸੀਂ ਉਸ ਸਿੰਘ ਗੱਡੀ 'ਚ ਕਿਸੇ ਕਾਰ 'ਚ ਚੱਲੇ ਸੀ ਤੇ ਪੁੱਛਿਆ, ਉਹ ਕਹਿੰਦੇ ਜੀ ਕਾਗਜ਼ ਭਰਨ ਵਾਲੇ ਆਏ ਹੋਏ ਨੇ। ਕਾਗਜ਼ ਭਰਨ ਵਾਲਾ ਦਾ ਕੰਮ ਰੋਜ਼ ਹੀ ਚੱਲਦਾ, ਪਰ ਇੰਨੀ ਉਹ ਗੱਲ ਬਾਅਦ 'ਚ ਮੀਡੀਆ ਤੋਂ ਪਤਾ ਲੱਗੀ ਵੀ ਜਿਹੜੇ ਜੈ ਸ਼ੰਕਰ ਜੀ ਨੇ, ਜਿਹੜੇ ਅੱਜ ਕੱਲ੍ਹ ਅਮਰੀਕਾ, ਕੈਨੇਡਾ ਤੇ ਹੋਰਨਾਂ ਮੁਲਕਾਂ ਦੇ ਰੌਲਿਆਂ 'ਚ ਮੋਦੀ ਉਹਨਾਂ ਦੇ ਵਿਰੋਧ ਦੇ ਵਿੱਚੋਂ ਸਭ ਤੋਂ ਵੱਧ ਤਿੱਖਾ ਤੱਤਾ ਬੋਲਦੇ ਆ, ਉਹ ਪਧਾਰੇ ਹੋਏ ਨੇ। ਆਪਾਂ ਕੱਲ ਪਰਸੋਂ ਵੀ ਗੱਲ ਕੀਤੀ ਸੀ ਵੀ ਬੜੇ ਅੰਬੈਸਡਰ, ਰਾਜਦੂਤ ਅੱਡ-ਅੱਡ ਮੁਲਕਾਂ 'ਚ ਲੱਗਦੇ ਆ, ਹਟਦੇ ਆ। ਇਹ ਕੁਛ ਖਾਸ ਹੀ ਤਵੱਜੋ ਦਿੱਤੀ ਜਾ ਰਹੀ ਹੈ। ਸੋ ਉਹ ਗੱਲ ਅੱਜ ਫੇਰ ਰੜਕੀ ਕਿ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਮੌਕੇ ਜਿਹੜਾ ਬੰਦਾ ਉੱਥੇ ਅਮਰੀਕਾ ਦੇ ਵਿੱਚ ਵੱਡੀ ਪੋਸਟ ਤੇ ਸੀ, ਉਹਨੂੰ ਅੱਜ ਜੈ ਸ਼ੰਕਰ ਕਾਗਜ਼ ਭਰਾਉਣ ਪਹੁੰਚਿਆ ਹੋਇਆ ਸੀ। ਫੋਟੋ ਵੀ ਉਹਦੀ ਮੀਡੀਆ 'ਚ ਜਾਰੀ ਹੋਈ ਆ ਤੇ ਚਰਚਾ ਵੀ ਹੋਈ ਆ। ਪਰਸੋਂ ਚੌਥੇ ਅਸੀਂ ਕੁਛ ਸੱਜਣ ਇੱਥੇ ਜੁੜੇ ਸੀ ਘਰ, ਇੱਥੇ ਚਰਚਾ ਚੱਲੀ ਤੇ ਇੱਕ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਮਹੱਲੇ ਦੇ ਵਿੱਚ ਤਰਨਜੀਤ ਸਿੰਘ ਸੰਧੂ ਦੀ ਸਿਆਸੀ ਰੈਲੀ ਜਾਂ ਇਕੱਠ ਰੱਖਿਆ ਹੋਇਆ ਸੀ। ਇੱਕ ਪਰਿਵਾਰ ਨੇ ਗਲੀ 'ਚ ਜਿਵੇਂ ਹੁੰਦਾ ਜਾਣਾ ਹੀ ਸੀਗਾ, ਉਹ ਜਦੋਂ ਘਰ ਆਏ ਤਾਂ ਉਹਦੇ ਪਿਤਾ ਦੇ ਸਹਿਜ ਸੁਭਾਅ ਬੋਲ ਸੀਗੇ ਵੀ ਇਲੈਕਸ਼ਨਾਂ ਤਾਂ ਹੋਰ ਵੀ ਇੱਥੇ ਬਥੇਰੇ ਲੜ ਰਹੇ ਨੇ, ਪਰ ਇਹਦੇ ਨਾਲ ਕੁਛ ਜ਼ਿਆਦਾ ਹੀ ਤਾਮਾ ਝਾਮਾ ਜਿਹਾ ਹੈ। ਮਤਲਬ ਕਿ ਉਹਦੀ ਸਿਕਿਉਰਿਟੀ ਲਈ ਗੱਡੀਆਂ ਦੀਆਂ ਗੱਡੀਆਂ ਭਰ ਕੇ ਨਾਲ ਜਿਹੜੀਆਂ ਤੋਰੀਆਂ ਪੈ ਰਹੀਆਂ ਨੇ, ਕੁਛ ਤੋਂ ਗੜਬੜ ਹੈ। ਇੱਥੇ ਇੱਕ ਸੀਰੀਅਲ ਚੱਲਦਾ ਇੰਡੀਆ ਦੇ ਦਿੱਲੀ ਆਪਣੇ ਬੰਬੇ ਤੋਂ, CID। ਉਹ CID ਸੀਰੀਅਲ 'ਚ ਇੱਕ ਡਾਇਲੋਗ ਆ ਜਿਹੜਾ ਬੜਾ ਲੋਕ ਕਮੇਡੀ ਦੇ ਰੂਪ ਵੀ ਵਰਤਦੇ ਆ, ਦਇਆ ਕੁਛ ਤੋਂ ਗੜਬੜ ਹੈ। ਉਹ ਜਿਹੜਾ ਮਿਸਟਰ ਤਰਨਜੀਤ ਸਿੰਘ ਸੰਧੂ, ਜਿਹੜੇ ਰਾਜਦੂਤ ਹੁੰਦੇ ਸੀ ਦਿੱਲੀ ਅਮਰੀਕਾ 'ਚ, ਜਿਹੜੇ ਅੱਜ ਕੱਲ੍ਹ ਦਿੱਲੀ ਦੀਆਂ ਅੱਖਾਂ ਦੇ ਤਾਰੇ ਬਣੇ ਹੋਏ ਨੇ, ਜਿਹੜੇ ਅੱਜ ਕੱਲ੍ਹ BJP ਭਗਵੇਂ ਬ੍ਰਿਗੇਡ ਦੇ ਹੀਰੋ ਨੇ, ਜਿਨ੍ਹਾਂ ਨੂੰ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਤੋਂ ਧੜ ਸਰੋਪੇ ਦਵਾ ਕੇ ਉਹਨਾਂ ਤੇ ਮੋਹਰ ਲਵਾਈ ਜਾ ਰਹੀ ਆ ਵੀ ਇਹ ਕੋਈ ਬਹੁਤ ਵੱਡਾ ਸਿੱਖ ਆ। ਤੇ ਇਸ ਬੰਦੇ ਦੇ ਵੱਲ ਜਿਵੇਂ ਭਾਰਤ ਮਾਤਾ ਨਿਹਾਲ ਹੋਈ ਆ, ਸਾਫ਼ ਲੱਗਦਾ ਵੀ ਦਇਆ ਕੁਛ ਤੋਂ ਗੜਬੜ ਹੈ। ਖੈਰ, ਸਾਡੀ ਕੌਮ ਜਿਸ ਤਰੀਕੇ ਦੇ ਮਾਹੌਲ 'ਚ ਜੰਮੀ ਪਲੀ ਆ, ਜਿਸ ਤਰੀਕੇ ਦਾ ਆਲਾ ਦੁਆਲਾ, ਉਹਦੇ 'ਚ ਕੋਈ ਬਹੁਤੀ ਜ਼ਿਆਦਾ ਇਹੋ ਜਿਹੀਆਂ ਗੱਲਾਂ ਨੂੰ, ਇਹੋ ਜਿਹੇ ਚਿੰਤਾ ਕਰਨ ਨੂੰ ਕੋਈ ਬਹੁਤੀ ਜ਼ਿਆਦਾ ਤਰਜੀਹ ਨਹੀਂ ਦਿੱਤੀ ਜਾਂਦੀ। ਇੱਥੇ ਤਾਂ ਹਲਕੀਆਂ ਫੁਲਕੀਆਂ ਗੱਲਾਂ ਚੱਲਦੀਆਂ ਨੇ। ਇੱਥੇ ਤਾਂ ਜੇ ਸਾਗਰ ਦੀ ਵਹੁਟੀ ਦੀ ਗੱਲ ਹੋਵੇ, ਸੋਨੂ ਸੀਤੋ, ਨੀਟੂ ਸ਼ਟਰਾਂ ਵਾਲਾ, ਭਾਬੀ ਫਲਾਨਿਆਂ ਵਾਲੀ, ਏਦਾਂ ਦੀਆਂ ਗੱਲਾਂ ਦੇ ਉੱਤੇ ਬਹੁਤਾ ਜ਼ਿਆਦਾ ਸਾਡਾ ਧਿਆਨ ਹੁੰਦਾ। ਕੌਮ ਨੂੰ, ਪੰਥ ਨੂੰ ਅੱਜ ਕੀ ਸੋਚਣਾ ਚਾਹੀਦਾ ਜਾਂ ਸਾਡਾ ਭਵਿੱਖ ਕੀ ਹੋਊਗਾ, ਇਹੋ ਜਿਹੀਆਂ ਗੱਲਾਂ ਸੁਣਨ ਦੀ ਬਜਾਏ, ਕਰਨ ਦੀ ਬਜਾਏ, ਸਾਡੇ ਬੰਦੇ ਕਹਿੰਦੇ ਆ ਹਲਕੀਆਂ ਫੁਲਕੀਆਂ ਸੁਣਾਇਆ ਕਰੋ। ਤਿੱਖੀਆਂ, ਤੱਤੀਆਂ ਤੇ ਜਿਹੜੀਆਂ ਸੰਵੇਦਨਸ਼ੀਲ ਗੰਭੀਰ ਗੱਲਾਂ ਨੇ, ਉਹਨਾਂ ਲਈ ਸਾਡੇ ਕੋਲੇ ਕਹਿੰਦੇ ਟਾਈਮ ਨਹੀਂ। ਖੈਰ, ਅੱਜ ਇੱਕ ਖਬਰ ਦਿੱਲੀ ਤੋਂ ਜਿਹੜੀ ਆਈ ਆ ਕਿ ਅਦਾਲਤ ਨੇ ਕੇਜਰੀਵਾਲ ਨੂੰ, ਜਿਹੜਾ ਕਿ ਘਟਾਲਿਆਂ ਕਰਕੇ ਜੇਲ੍ਹ 'ਚ ਬੰਦ ਹੈ, ਉਹਨੂੰ 1 ਜੂਨ ਤੱਕ
ਵੋਟਾਂ ਕਰਕੇ ਜ਼ਮਾਨਤ ਦੇਤੀ ਆ ਵੀ ਤੂੰ 2 ਤਰੀਕ ਨੂੰ ਆ ਜੀ ਜੇਲ੍ਹ 'ਚ ਤੇ 1 ਜੂਨ ਤੱਕ ਇਲੈਕਸ਼ਨਾਂ ਦੇ ਕਰਕੇ ਤੈਨੂੰ ਰਿਹਾਈ ਦਿੱਤੀ ਜਾਂਦੀ। ਈਡੀ ਜਿਹੜੀ ਉਹਦਾ ਵਿਰੋਧ ਕਰਦੀ ਸੀ, ਐਨਫੋਰਸਮੈਂਟ ਡਿਪਾਰਟਮੈਂਟ, ਉਹਨਾਂ ਦਾ ਪੱਖ ਇਹ ਸੀਗਾ ਵੀ ਇਹ ਕੋਈ ਮੌਲਿਕ ਹੱਕ ਨਹੀਂ ਹੈਗਾ, ਫੰਡਾਮੈਂਟਲ ਰਾਈਟ ਨਹੀਂ ਹੈਗਾ। ਸਾਰੇ ਹੀ ਜਿਹੜੇ ਕਿਸੇ ਕੇਸ ਵਿੱਚ ਜੇਲ੍ਹ 'ਚ ਬੰਦ ਹੁੰਦੇ ਆ, ਉਹ ਸਾਰਿਆਂ ਲਈ ਕਾਨੂੰਨ ਇੱਕੋ ਜਿਹਾ ਹੋਣਾ ਚਾਹੀਦਾ। ਜੇ ਇਹ ਪੋਲੀਟੀਕਲ ਬੰਦਾ ਤਾਂ ਇਹਦੇ ਲਈ ਕੋਈ ਵੱਖਰਾ ਇਸ ਤਰੀਕੇ ਦਾ ਨਿਯਮ ਬਣਾਉਣਾ ਜਾਂ ਇਹਨੂੰ ਕਹਿਣਾ ਵੀ ਚਲੋ ਜੀ ਵੋਟਾਂ ਨੇ ਇਹਨੂੰ ਕੱਢ ਦਿਓ, ਵੀ ਇਹ ਗੱਲ ਬਣਦੀ ਨਹੀਂ। ਪਰ ਮੁਲਕ ਦਾ ਸਿਸਟਮ ਉਹਨਾਂ ਨੇ ਕੇਜਰੀਵਾਲ ਨੂੰ 1 ਜੂਨ ਤੱਕ ਜ਼ਮਾਨਤ ਦੇਤੀ ਆ। ਇਹਦੇ ਨਾਲ ਸਾਡੇ ਭਾਈਚਾਰੇ ਵਿੱਚ ਇਹ ਗੱਲ ਤੁਰਨੀ ਸੁਭਾਵਿਕ ਸੀਗੀ ਕਿ ਕੀ ਭਾਈ ਅਮਰਤਪਾਲ ਸਿੰਘ ਲਈ ਵੀ ਉਸੇ ਅਦਾਲਤ ਵਿੱਚੋਂ ਕੋਈ ਰਾਹਤ ਮਿਲ ਸਕਦੀ ਆ ਵੀ ਤੁਸੀਂ ਵੋਟਾਂ ਤੱਕ ਭਾਈ ਅਮਰਤਪਾਲ ਸਿੰਘ ਨੂੰ ਵੀ ਚੋਣ ਪ੍ਰਚਾਰ ਕਰਨ ਦਿੱਤਾ ਜਾਵੇ। ਲੋਕ ਤਾਂ ਇੱਥੋਂ ਤੱਕ ਸੋਚਦੇ ਹੈ ਕਿ ਹੋ ਸਕਦਾ ਕੋਈ ਬਹਾਨਾ ਲੈ ਕੇ ਭਾਈ ਅਮਰਤਪਾਲ ਸਿੰਘ ਦੇ ਕਾਗਜ਼ੀ ਰੱਦ ਕਰਾ ਦੇਣ। ਇੱਥੋਂ ਤੱਕ ਵੀ ਸੋਚਿਆ ਜਾਂਦਾ ਹੈ ਕਿ ਜਿਵੇਂ ਮੁਲਕ ਦੇ ਵਿੱਚ ਬਹੁਤ ਵਾਰ ਵਾਪਰ ਚੁੱਕਿਆ ਕਿ ਜਿੱਤੇ ਜਿਤਾਏ ਨੂੰ ਹਾਰਿਆ ਹੋਇਆ ਡਿਕਲੇਅਰ ਕਰ ਦਿੰਦੇ। ਇਹ ਸਾਰੇ ਖਦਸ਼ੇ, ਇਹ ਸਾਰੀਆਂ ਗੱਲਾਂ ਨਿਰਮੂਲ ਨਹੀਂ ਹੈਗੀਆਂ। ਇਦੋਂ ਪਹਿਲਾਂ ਇਹ ਕੁਝ ਹੁੰਦਾ ਰਿਹਾ। ਇਹ ਭਾਰਤ ਜਿਹੜਾ ਜਿਹਨੂੰ ਵੱਡੀ ਮਹਾਨ ਡੈਮੋਕ੍ਰੇਸੀ ਦੱਸਿਆ ਜਾਂਦਾ, ਇੱਥੋਂ ਜੇ ਕੁਛ ਵਾਪਰਦਾ ਰਿਹਾ ਤਾਂਹੀਓ ਲੋਕਾਂ ਦੇ ਵਿੱਚ ਇਹ ਗੱਲਾਂ ਚੱਲਦੀਆਂ ਤੇ ਲੋਕਾਂ ਦਾ ਭਰੋਸਾ ਜਿਹੜਾ ਹੈ ਉਹ ਤਿੜਕਿਆ ਹੋਇਆ। ਤੇ ਸਾਡਾ ਤਾਂ ਚਾਹੇ ਪੂਰਾ ਹੀ ਭਰੋਸਾ ਟੁੱਟਿਆ ਹੋਇਆ। ਸਾਡਾ ਭਾਈ ਅਮਰਤਪਾਲ ਸਿੰਘ ਵੀ ਇਹੀ ਕਹਿੰਦਾ ਸੀ ਕਿ ਮੇਰਾ ਤਾਂ ਭਾਰਤੀ ਸਿਸਟਮ 'ਚ ਕੋਈ ਯਕੀਨ ਨਹੀਂ, ਪਰ ਜਿਸ ਤਰੀਕੇ ਨਾਲ ਮਾਹੌਲ ਬਣਾ ਕੇ ਉਹਨੂੰ ਇਲੈਕਸ਼ਨ ਲੜਨ ਲਈ ਤਿਆਰ ਕੀਤਾ ਗਿਆ ਤੇ ਜਿਵੇਂ ਅੱਜ ਉਹ ਕਾਗਜ਼ ਭਰ ਕੇ ਉਹੀ ਸਾਰਾ ਕੁਝ ਜਿਹੜਾ ਕੁਝ ਸਾਡੇ ਹੋਰ ਪੋਲੀਟੀਕਲ ਬੰਦਿਆਂ ਨੂੰ ਕਰਨਾ ਕਰਾਉਣਾ ਪੈਂਦਾ। ਹਰੇਕ ਦੇ ਲੌਜਿਕ ਤਾਂ ਆਪੋ ਆਪਣੇ ਹੁੰਦੇ ਆ। ਜਿੰਨੇ ਵੀ ਬੰਦੇ ਇਲੈਕਸ਼ਨ ਲੜ ਰਹੇ ਨੇ, ਚਾਹੇ ਉਹ ਕਿਸੇ ਵੀ ਪਾਰਟੀ ਵੱਲੋਂ ਲੜ ਰਹੇ ਨੇ, ਉਹ ਸਾਰੇ ਕਹਿੰਦੇ ਅਸੀਂ ਤਾਂ ਜੀ ਲੋਕਾਂ ਦੀ ਭਲਾਈ ਲਈ ਸੰਗਤ ਦੀ ਮੰਗ ਤੇ ਚੋਣ ਲੜ ਰਹੇ। ਤੇ ਇਹ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਮੈਨੂੰ ਲੱਗਦਾ ਵੀ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ। ਮਤਲਬ ਕਿ ਸਾਡੀ ਹੁਣ ਭਾਰਤ ਵਿੱਚ ਤੀਜੀ ਪੀੜ੍ਹੀ ਚੱਲ। 1950 ਮੌਕੇ ਜਿਹੜੇ ਸਾਡੇ ਲੀਡਰ ਸੀ ਤੇ ਜਿਹੜੇ ਸਾਡੇ ਸਿੱਖ ਭਰਾ ਸੀ, ਸਾਡੇ ਬਜ਼ੁਰਗ, ਉਹ ਵੀ ਇਹੀ ਸੋਚਦੇ ਸੀ ਵੀ ਹੋ ਸਕਦਾ ਇਸ ਪਾਰਲੀਮੈਂਟ ਦੇ ਰਾਹੀਂ, ਇਸ ਮੁਲਕ ਦੇ ਨਿਜ਼ਾਮ ਰਾਹੀਂ ਸਾਡੀ ਕੌਮ ਦਾ ਕੁਝ ਬਣ ਜੇ। ਫਿਰ ਦੂਜੀ ਪੀੜ੍ਹੀ ਸਾਡੀ ਇਸੇ ਰਾਹ ਤੁਰ ਪਈ। ਸਾਡੀ ਦੂਜੀ ਪੀੜ੍ਹੀ ਨੇ ਥੋੜੇ ਟਾਈਮ ਬਾਅਦ ਜਦੋਂ 1984 ਵਾਪਰਦਾ ਦੇਖਿਆ, ਜਦੋਂ ਹੋਰ ਕਹਿਰ ਝੁੱਲਿਆ ਤਾਂ ਉਹਨਾਂ ਨੇ ਬਗਾਵਤ ਵੀ ਕੀਤੀ, ਪਰ ਫਿਰ ਪੋਤੀ ਮੁੜ ਘੜ ਕੇ ਉੱਥੇ ਜਾ ਖੜੀ ਤੇ ਫਿਰ ਸੋਚਣ ਲੱਗ ਪਏ ਵੀ ਇਸੇ ਪਾਰਲੀਮਾਨੀ ਸਿਸਟਮ ਦੇ ਵਿੱਚੋਂ ਸ਼ਾਇਦ ਕੁਝ ਬਣ ਜਾਵੇ। ਹੁਣ ਸਾਡੀ ਤੀਜੀ ਪੀੜ੍ਹੀ ਜਿਹੜੀ ਭਾਰਤ ਵਿੱਚ ਤੀਜੀ ਪੀੜ੍ਹੀ ਚੱਲਦੀ ਉਹ ਸ਼ੁਰੂ ਹੋਈ ਆ। ਉਹ ਵੀ ਉਸੇ ਰਾਹ ਤੁਰ ਪਈ। ਨਾ ਪਹਿਲੀ ਪੀੜ੍ਹੀ ਨੂੰ ਕੁਛ ਇਸ ਪਾਰਲੀਮਾਨੀ ਸਿਸਟਮ ਚੋਂ ਲੱਭਿਆ ਸੀ, ਨਾ ਦੂਜੀ ਨੂੰ ਲੱਭਿਆ, ਨਾ ਗਾਂਹ ਵਾਲੀ ਨੂੰ ਲੱਭਣਾ, ਪਰ ਅਸੀਂ ਹਟਣਾ ਨਹੀਂ। ਤੇ ਕਦੇ ਕਦੇ ਹਾਸਾ ਆਉਂਦਾ, ਕਦੇ ਕਦੇ ਦਰਦ। ਸਾਡੇ ਪੰਜਾਬੀ ਦੀਆਂ ਮੁਹਾਵਰੇ, ਅਖੌਤਾਂ, ਕਹਾਣੇ ਉਹ ਜਦੋਂ ਪੜ੍ਹੀਦੇ ਆ, ਮੈਂ ਇੱਥੇ ਇੱਕ ਪੰਜਾਬੀ ਯੂਨੀਵਰਸਿਟੀ ਦੀ ਪੰਜਾਬੀ ਮੁਹਾਵਰਿਆਂ ਵਾਲੀ ਕਿਤਾਬ ਲੈ ਕੇ ਆਇਆ। ਉਹ ਜਦੋਂ ਮੈਂ ਪੜ੍ਹਿਆ, ਕਿਸੇ ਨੇ ਇੱਥੇ ਮਿੱਤਰ ਨੇ ਕਮੈਂਟ ਕੀਤਾ, ਕਹਿੰਦੇ ਜੀ ਤੁਹਾਨੂੰ ਇਹ ਬੜੇ ਆਉਂਦੇ ਆ, ਇਹ ਬੋਲਦੇ ਰਿਹਾ ਕਰੋ। ਸੋ ਅੱਜ ਦੇ ਇਸ ਮਾਹੌਲ ਦੇ ਉੱਤੇ ਜਿਹੜਾ ਭਾਰਤ ਵਿੱਚ ਇਲੈਕਸ਼ਨਾਂ ਕਰਕੇ ਬਣਿਆ ਹੋਇਆ ਮੁਹਾਵਰਾ, ਜਿਹੜਾ ਅਖੌਤ ਜਿਹੜੀ ਆ, ਉਹ ਇਹ ਬਣਦੀ ਆ ਵੀ ਵਿਆਹ ਜੋਗੇ ਕੇ ਅੜਾਟ ਭੋਗੇ ਕੇ, ਜਾਂ ਦੂਜੇ ਸ਼ਬਦਾਂ 'ਚ ਕਹੀਏ ਵੀ ਕੱਟੇ ਨੂੰ ਮਣ ਦੁੱਧ ਦਾ ਕੀ ਭਾ। ਕੱਟੇ ਨੂੰ ਤਾਂ ਉਹੀ ਚਾਰ ਜਿਹੜੀਆਂ ਪਹਿਲਾਂ ਉਹਨੂੰ ਧਾਰਾਂ ਮਿਲਣੀਆਂ, ਜਦੋਂ ਮੱਝ ਗਾਂ ਪਸਮ ਪੈਂਦੀ ਆ ਫਿਰ ਕੌਣ ਪੁੱਛਦਾ। ਸੋ ਗੱਲ ਇਹ ਆ ਕਿ ਇਸ ਨਿਜ਼ਾਮ ਦੇ ਵਿੱਚੋਂ ਜਦੋਂ ਆਪਣੇ ਲਈ ਕੋਈ ਕੁਛ ਹੈ ਹੀ ਨਹੀਂ,
ਤੇ ਆਪਾਂ ਹੀ ਫਿਰ ਬਗਾਨੀ ਸ਼ਾਦੀ ਮੇ ਅਬਦੁੱਲਾ ਦੀਵਾਨਾ ਕਿਉਂ ਬਣੇ ਫਿਰਦੇ ਹਾਂ। ਜਿਹੜੇ ਜਿਹੜੇ ਸਿੱਖ ਇਸ ਪਾਰਲੀਮਾਨੀ ਸਿਸਟਮ ਦੇ ਮੌਕੇ ਭੂਤ ਭੰਗੜੇ ਵਿੱਚ ਗਲਤਾਨ ਨੇ, ਨਾ ਤਾਂ ਉਹਨਾਂ ਨੂੰ ਇਹ ਗੱਲ ਦੀ ਕੋਈ ਇਸ ਮੌਕੇ ਸਮਝ ਆਉਣੀ ਆ, ਨਾ ਇਹ ਤੋਂ ਬਾਅਦ ਆਉਣੀ। ਸਾਡੀ ਫਿਤਰਤ, ਸਾਨੂੰ ਤਾਂ 1984 ਮੌਕੇ ਨਹੀਂ ਅਕਲ ਆਈ, ਦੱਬ ਕੇ ਛੱਤਰ ਫੇਰਿਆ ਹੋਇਆ ਸੀ। ਉਧਰੋਂ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਪਿਤਾ ਬਾਬਾ ਜੋਗਿੰਦਰ ਸਿੰਘ ਤੇ ਨਾਲ ਫੈਡਰੇਸ਼ਨ ਵਾਲੇ ਨੌਜਵਾਨ ਉਹ ਕਹਿੰਦੇ ਫਿਰ ਨਾ ਆਪਾਂ ਇਹੋ ਜਿਹੇ ਨਿਜ਼ਾਮ ਤੋਂ, ਇਹੋ ਜਿਹੇ ਮੁਲਕ ਦੀਆਂ ਵੋਟਾਂ ਤੋਂ ਧਾਰਾ ਲੈਣੀਆਂ ਜਿਹੜਾ ਸਾਡੇ ਘਾਣ ਕਰਦਾ। ਤੇ ਸਾਡੇ ਬੰਦੇ ਕਹਿੰਦੇ ਕਾਂਗਰਸ ਨੂੰ ਅਕਲ ਕਿਵੇਂ ਆਊਗੀ, ਆਪਾਂ ਵੋਟਾਂ ਪਾਓ, ਬਰਨਾਲਾ ਜਿਤਾਓ। ਬਰਨਾਲੇ ਦੀ ਸਰਕਾਰ ਬਣਾ ਲਈ ਤੇ ਕਾਂਗਰਸ ਨੂੰ ਵੀ ਉਦੋਂ ਗਹਿ ਗੱਡਵੀਂ ਵੋਟ ਪਈ। ਕਈ ਵਾਰੀ ਸ਼ਰਮ ਆਉਂਦੀ ਆ ਵੀ 1984 ਤੋਂ 1 ਸਾਲ ਬਾਅਦ ਵੀ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚੋਂ ਉਹ ਕਾਂਗਰਸ ਜਿਹੜੀ 1947 ਤੋਂ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਵੱਢਣ ਲਈ ਬਦਨਾਮ, ਉਹਨੂੰ ਉਦੋਂ ਵੀ ਗਹਿ ਗੱਡਵੀਂ ਵੋਟ ਪੈ ਗਈ ਸੀ। ਖੈਰ, ਅੱਜ ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਪਤਾ ਕਿ ਸਿੱਖੀ ਅਤੇ ਸਿੱਖਾਂ ਨੂੰ ਸਭ ਤੋਂ ਵੱਧ ਖਤਰਾ ਜਿਹੜਾ ਹੈ ਉਹ ਭਾਰਤ ਵਿੱਚ ਸਾਡੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਉਹ ਪਾਕਿਸਤਾਨ ਵਰਗੇ, ਬੰਗਲਾਦੇਸ਼ ਵਰਗੇ ਜਾਂ ਦੁਨੀਆ ਦੇ ਹਰ ਮੁਲਕ ਵਿੱਚ ਕਦੇ ਨਹੀਂ ਅਸੀਂ ਉੱਥੇ ਸੁਣਿਆ ਵੀ ਕੋਈ ਬੇਅਦਬੀ ਹੋਊਗੀ, ਕਦੇ ਨਹੀਂ ਕਿਸੇ ਉੱਥੇ। ਉਲਟਾ ਇਹ ਆ ਵੀ ਕੈਨੇਡਾ, ਅਮਰੀਕਾ ਜਾਂ ਆਸਟ੍ਰੇਲੀਆ ਜਾਂ ਹੋਰਨਾਂ ਮੁਲਕਾਂ ਦੇ ਵਿੱਚ ਜਦੋਂ ਕਿਤੇ ਉਹ ਕੋਈ ਗੜਬੜ ਹੋ ਜਾਵੇ, ਸਾਡੇ ਧਾਰਮਿਕ ਵਿਸ਼ਵਾਸਾਂ ਨੂੰ, ਸਾਡੇ ਆਸਥਾ ਨਾਲ ਸੰਬੰਧਿਤ ਕਿਸੇ ਮਸਲੇ ਨੂੰ, ਉਹਨਾਂ ਨੂੰ ਫਿਰ ਸਮਝਾ ਦਈਦਾ ਵੀ ਭਾਈ ਇਹ ਸਾਡੇ ਧਰਮ 'ਚ ਕਿਰਪਾਨ ਅਸੀਂ ਤਾਂ ਪਾਉਂਦੇ ਆ, ਜਾਂ ਆਹ ਚੀਜ਼ ਏਦਾਂ ਨਹੀਂ ਏਦਾਂ। ਉਹ ਉੱਥੇ ਕਾਨੂੰਨ ਬਣਾ ਕੇ ਖੁੱਲ੍ਹ ਦਿੰਦੇ ਨੇ ਵੀ ਨਹੀਂ ਬਈ ਇਹਨਾਂ ਦਾ ਧਰਮ। ਆਹ ਭਾਰਤ ਜਿੱਥੇ ਸਾਡੇ ਸਾਰਾ ਕੁਛ ਕੁਰਬਾਨੀਆਂ ਕੀਤੀਆਂ, ਜਿਹਦੀ ਆਜ਼ਾਦੀ ਲਈ ਲੜੇ, ਇਹ ਭਾਰਤ ਵਾਲੇ ਕਦੇ ਪੁੱਛਦੇ ਆ ਵੀ ਇਹ ਪੱਗ ਬੰਨਣੀ ਕੋਈ ਜ਼ਰੂਰੀ ਹੈ ਜੀ? ਕਿਰਪਾਨ ਇੰਨੇ ਇੰਚ ਦੀ ਨਹੀਂ, ਐ ਨਹੀਂ ਹੋ ਸਕਦਾ, ਤੁਸੀਂ ਆਹ ਕਿਵੇਂ ਕਰ ਸਕਦੇ ਹੋ, ਉਹ ਕਿਵੇਂ ਕਰ ਸਕਦੇ ਹੋ? ਹੱਦ ਹੋਈ ਪਈ ਆ। ਸਾਰੇ ਸੰਸਾਰ ਦੇ ਵਿੱਚ ਸਿੱਖਾਂ ਨੂੰ ਸਿਕਿਉਰ ਕਰਨ ਲਈ, ਸਿੱਖਾਂ ਦੇ ਹਿੱਤਾਂ ਦੀ ਰਾਖੀ ਲਈ ਉਹ ਮੁਲਕ ਕਾਨੂੰਨ ਘੜਦੇ ਆ। ਇੱਥੋਂ ਦਾ ਸਿਸਟਮ ਕਹਿੰਦਾ ਸਿੱਖਾਂ ਦੇ ਗੁਰਦੁਆਰਿਆਂ ਤੇ ਚਾੜ ਦੋ, ਟੈਂਕ ਤੋਪਾਂ ਉਡਾ ਦੋ, ਮਾਰ ਦਿਓ। ਤੇ ਸਾਡੇ ਲੋਕ ਕਹਿੰਦੇ ਆ ਮੇਰਾ ਦੇਸ਼ ਮਹਾਨ, ਦੁਰਫਿੱਟੇ ਮੂੰਹ ਸਾਡੇ, ਅਜੇ ਜੁੱਤੀਆਂ ਘੱਟ ਪਈਆਂ ਲੱਗਦੀਆਂ। ਖੈਰ, ਕੱਲ ਪਰਸੋਂ ਆਪਾਂ ਦੇਖਦੇ ਸੀਗੇ ਵੀ ਬੰਡਾਲੇ ਪਿੰਡ ਦੇ ਵਿੱਚ ਇੱਕ ਬੰਦਾ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਕਰਨ ਆਇਆ, ਉੱਥੇ ਉਹ ਸੌਦਾ ਲੱਗ ਗਿਆ। ਉਹਦੇ ਰਿਸ਼ਤੇਦਾਰ ਕੰਪਦੇ ਫਿਰਦੇ ਸੀ ਕਿ ਅਸੀਂ ਤਾਂ ਇਹਨਾਂ ਦੇ ਘਰਦਿਆਂ ਨੂੰ ਕਿਹਾ ਵੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ, ਤੁਹਾਡੇ ਬੰਦੇ ਨੇ ਗਲਤ ਕੰਮ ਕੀਤਾ, ਪਰ ਉਹਦੇ ਪਰਿਵਾਰਕ ਮੈਂਬਰਾਂ ਨੇ ਪਰਚਾ ਦਰਜ ਕਰਾਇਆ। ਉਸ ਮੌਕੇ ਜਿਹੜਾ ਰੰਡੀ ਰੋਣਾ ਮਹਿਕਮਾ ਵਾ, ਜਿਹਦਾ ਕੰਮ ਹੀ ਇਹ ਆ ਵੀ ਹਰ ਗੱਲ 'ਚ ਸਿੱਖਾਂ ਨੂੰ ਦੋਸ਼ੀ ਦਰਸਾਉਣਾ, ਇਹਨਾਂ ਨੂੰ ਅਕਲ ਨਹੀਂ, ਉਹ ਬੜਾ ਪਿੱਟੇ। ਕਹਿੰਦੇ ਜੀ ਐਵੇਂ ਹੀ ਮਾਰਤਾ, ਉਹਨੂੰ ਫੜ ਲੈਣਾ ਸੀ, ਉਹ ਤੋਂ ਪਤਾ ਲੱਗਣਾ ਸੀ ਵੀ ਉਹ ਕੀ ਆ ਕਹਾਣੀ, ਜੋ ਵੀ ਕੁਝ ਕਹਿੰਦੇ ਹੁੰਦੇ ਆ ਸਾਰਿਆਂ ਸਰੋਤਿਆਂ ਨੂੰ ਪਤਾ ਹੀ ਹੈ, ਜਿਹੜੀ ਮਹਿੰਗਾਈ ਮਾਰਦੇ ਹੁੰਦੇ ਆ ਇਹ ਬੰਦੇ। ਹੁਣ ਇਹਨਾਂ ਸਾਰੇ ਰੰਡੀ ਰੋਣੇ ਮਹਿਕਮੇ ਨੂੰ ਬੇਨਤੀ ਆ ਵੀ ਆ ਜਿਹੜਾ ਚੰਡੀਗੜ੍ਹ ਮੋਰਚਾ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਵਾਲਾ, ਉੱਥੋਂ ਖਬਰ ਮਿਲੀ ਆ ਵੀ ਉੱਥੇ 3 ਜਾਣੇ ਪਿਸਤੌਲ ਲੈ ਕੇ ਜਾ ਵੜੇ ਸੀਗੇ। ਇੱਕ ਫੜਿਆ ਗਿਆ, ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀ ਆ, ਉਹਦੇ 'ਚ ਪੱਤ ਵੀ ਹੋਈ ਆ, ਤੇ ਉੱਥੇ ਉਹ ਬੋਲਦਾ ਵੀ ਅਸੀਂ ਰੋਡੇ ਪਿੰਡ ਤੋਂ ਆਏ। ਰੋਡਾ ਪਿੰਡ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਿਹੜਾ ਪਿੰਡ ਆ ਰੋਡੇ, ਉਹ ਵੀ ਆ, ਤੇ ਇੱਕ ਰੋਡੇ ਮੇਰੇ ਖਿਆਲ 'ਚ ਹੋਰ ਵੀ ਆ ਉੱਥੇ ਕਿਤੇ। ਹੁਣ ਕਿਹੜੇ ਰੋਡਿਆਂ ਤੋਂ ਇਹ ਤਾਂ ਪਤਾ ਨਹੀਂ, ਪਰ ਉਹਨੇ ਦੱਸਿਆ ਵੀ ਆਹ ਮੇਰਾ ਨਾਂ ਤੇ ਤਾਂ ਸਾਰਾ ਉਹਨੇ ਦੱਸਿਆ ਤੇ ਅਸੀਂ ਫਲਾਣੇ ਉਹ ਮੇਰੇ ਨਾਲ ਦੇ ਸੀ, ਉਹ ਭੱਜ ਗਏ, ਮੈਂ ਫੜਿਆ। ਉਹ ਸਾਫ਼ ਮੰਨਦਾ ਵੀ ਅਸੀਂ ਬੇਅਦਬੀ ਕਰਨੀ ਆਏ ਸੀ। ਤੋ ਜਿਹੜਾ ਰੋਣ ਧੋਣ ਵਾਲਾ ਮਹਿਕਮਾ, ਇਹਨਾਂ ਕਲਪ ਦੀਆਂ ਆਤਮਾਵਾਂ ਨੂੰ ਬੇਨਤੀ ਆ ਕਿ ਸਿੱਖਾਂ ਨੂੰ ਤਾਂ ਅਕਲ ਨਹੀਂ, ਤੁਹਾਨੂੰ ਜ਼ਿਆਦਾ ਅਕਲ ਆ। ਬਹਿ ਕੇ ਝਾਟਾ ਖਿਲਾ ਕੇ ਟੀਵੀ ਤੇ ਬਹਿ ਜਾਂਦੇ ਆ ਬੰਦੇ ਬੁੜੀਆਂ, ਤੇ ਸਿੱਖਾਂ ਨੂੰ ਮਤਾਂ ਦੇਣ ਬਹਿ ਜਾਂਦੇ ਆ। ਜਾਓ ਪਹੁੰਚੋ, ਜਿਹੜਾ ਫੜਿਆ ਹੋਇਆ ਉਹਨੂੰ ਤਾਂ ਛੱਡੋ, ਜਿਹੜੇ ਫੜੇ ਨਹੀਂ ਗਏ ਉਹਨਾਂ ਕੋਲੇ ਆਪਦੇ ਲੈ ਕੇ ਆ ਚੈਨਲ ਪਹੁੰਚੋ ਤੇ ਉਹਨਾਂ ਨੂੰ ਪੁੱਛੋ ਭਾਈ ਤੁਹਾਨੂੰ ਕੀ ਬਿਮਾਰੀ ਸੀ, ਤੁਸੀਂ ਇੰਨਾ ਖਰਚਾ ਕਰਕੇ ਪਿਸਤੌਲ ਲੈ ਕੇ ਉੱਥੇ ਬੇਅਦਬੀ ਕਰਨ ਕਿਉਂ ਗਏ? ਜਿਵੇਂ ਕਿ ਸਿੰਘੂ ਬਾਰਡਰ ਦੇ ਉੱਤੇ ਇੱਕ ਮਾਰ ਕੇ ਕੌਣ ਟੰਗਿਆ ਸੀ, ਉਹੋ ਜਿਹਾ ਕੰਮ ਐਤਕੀ ਨਹੀਂ ਕੀਤਾ ਸਿੱਖਾਂ ਨੇ। ਤੁਹਾਡੀ ਮੰਨ ਲਈ, ਉਹਨੂੰ ਮਾਰਿਆ ਨਹੀਂ, ਉਹ ਫੜਿਆ ਹੋਇਆ, ਤੇ ਬਾਕੀ ਉਹਦੇ ਨਾਲ ਦੇ ਜਿਹੜੇ ਨੇ ਉਹ ਚਾਹੁੰਦੇ ਨੇ। ਉਹ
ਇੰਨੀ ਜ਼ੁਰਤ ਤਾਂ ਤੁਹਾਡੇ 'ਚ ਹੈ ਨਹੀਂ ਜਿਹੜਾ ਤੁਸੀਂ ਕਹਿ ਸਕੋ ਕਿ ਇਹ ਭਾਰਤੀ ਨਿਜ਼ਾਮ ਦੇ ਪਾਲੇ ਹੋਏ ਟੱਟੂ ਨੇ। ਇਹਨਾਂ 'ਚੋਂ ਹੀ ਉਹ ਨੇ ਜਿਹੜੇ ਸਾਡੇ ਜਥੇਦਾਰ ਨਿੱਜਰ ਵਰਗਿਆਂ ਦੇ ਬਾਹਰਲੇ ਮੁਲਕਾਂ 'ਚ ਕੈਨੇਡਾ ਤੱਕ ਜਾ ਕੇ ਕਤਲ ਕਰਦੇ ਫਿਰਦੇ ਨੇ। ਉਹੋ ਜਿਹੇ ਪਹਾੜੇ ਦੇ ਟੱਟੂ ਇੱਥੇ ਬਥੇਰੇ ਨੇ। ਉਹ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਅਸਲ ਵਿੱਚ ਉਹਨਾਂ ਦਾ ਸਿੱਖੀ ਅਤੇ ਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਦਾ ਉਹਨਾਂ ਦਾ ਏਜੰਡਾ ਤੇ ਉਹ ਕਰੀ ਜਾਂਦੇ ਆ। ਹੁਣ ਦਿਨੋਂ ਦਿਨ ਉਹਨਾਂ ਨੂੰ ਲੱਗਦਾ ਵੀ ਸਾਨੂੰ ਸਪੋਰਟ, ਹਮਾਇਤ, ਮਾਇਆ ਦਿਨੋਂ ਦਿਨ ਮਿਲ ਰਹੀ ਆ, ਵੱਧ ਰਿਹਾ ਕੰਮ। ਸੋ ਜਿਹੜਾ ਮਾਹੌਲ ਬਣਦਾ ਜਾ ਰਿਹਾ ਉਹਦੇ ਵਿੱਚ ਜਿਹੜੇ ਲੋਕ ਆਹ ਭਾਰਤੀ ਨਿਜ਼ਾਮ ਦੇ ਅਧੀਨ ਚੋਣਾਂ ਚਾਣਾਂ ਲੜਦੇ ਆ ਉਹਨਾਂ ਦੇ ਮੁਤਲਕ ਇੱਕ ਮੈਂ ਬੇਨਤੀ ਕਰਕੇ ਅਸਲੀ ਮੁੱਦੇ ਵੱਲ ਆਵਾਂ। ਉਹ ਇਹ ਹੈ ਵੀ ਭਾਰਤੀ ਸੰਵਿਧਾਨ ਦੀ ਸਹੁੰ ਚੱਕਣੀ ਪੈਂਦੀ ਆ, ਇਹ ਇੱਕ ਅਲੱਗ ਗੱਲ। ਪਰ ਸਾਡੇ ਜਿਹੜੇ ਮਹਾਨ ਵੱਡੇ ਪੰਥਕ ਕੌਮੀ ਦਰਦ ਰੱਖਣ ਵਾਲੇ ਖਾਲਿਸਤਾਨੀ ਲੀਡਰ ਵੀ ਜੇ ਹੋਣ, ਉਹਨਾਂ ਨੂੰ ਪੂਰਾ ਯਕੀਨ ਦਿਵਾਉਣਾ ਪੈਂਦਾ। ਅਗਲੇ ਪੂਰਾ ਲਾਤੇ ਠਾਂਦੀ ਨਿਗਾਉਂਦੇ ਆ ਬਈ ਤੁਸੀਂ ਕਹੋ, ਕਹਿਣਾ ਪੈਂਦਾ, ਉੱਥੇ ਲਿਖ ਕੇ ਦੇਣਾ ਪੈਂਦਾ ਵੀ ਮੈਂ ਤਾਂ ਜੀ ਹਿੰਸਾ ਵਿੱਚ ਜਾਣੀ ਕਿ ਖਾਲਿਸਤਾਨ ਲਈ, ਖਾੜਕੂ ਸੰਘਰਸ਼ ਲਈ ਜਾਂ ਖਾਲਿਸਤਾਨ ਵਿੱਚ ਯਕੀਨ ਨਹੀਂ ਰੱਖਦਾ, ਜਾਣੀ ਕਿ ਮੈਂ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਮਦਈ ਹਾਂ ਤੇ ਮੈਂ ਤਾਂ ਜੀ ਭਾਰਤ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹਾਂ। ਇਹੋ ਜਿਹਾ ਚਿੱਠੀ ਚੀਰੇ ਆ ਮੇਰੇ ਕੋਲੇ ਬਥੇਰਿਆਂ ਦੇ ਪਏ ਨੇ। ਇੱਕ ਚਿੱਠੀ ਪੜ੍ਹ ਕੇ ਸੁਣਾਉਂਦੇ ਆ, ਜਿਹੜੀ ਚਿੱਠੀ 1990 ਦੇ ਵਿੱਚ ਲਿਖੀ ਗਈ ਆ, 99 ਇਹ 'ਚ ਲਿਖਿਆ ਕਿ ਮਾਣਯੋਗ ਭਾਰਤ ਦੇ ਚੀਫ ਜਸਟਿਸ ਨਵੀਂ ਦਿੱਲੀ, ਮਾਣਯੋਗ ਚੀਫ ਜਸਟਿਸ ਦੇ ਧਿਆਨ ਗੋਚਰੇ ਹੈ। ਉੱਪਰ ਚਿੱਠੀ ਅੰਗਰੇਜ਼ੀ 'ਚ ਆ ਪਰ ਇਹਦਾ ਪੰਜਾਬੀ ਲੱਥਾ ਪੜ੍ਹਿਆ ਜਾਵੇ। ਮੇਰੀ ਤੁਹਾਨੂੰ ਭਾਰਤ ਦੇ ਮਾਣਯੋਗ ਚੀਫ ਜਸਟਿਸ ਨੂੰ ਮਿਲਣ ਦੀ ਇੱਛਾ ਹੈ। ਮੈਂ ਉਹ ਸਾਰੀ ਕਹਾਣੀ ਪਾ ਕੇ ਵਿੱਚ ਜਿਹੜਾ ਪਹਿਰਾ, ਮੈਂ ਸੰਵਿਧਾਨ ਵਿੱਚ ਆਪਣੀ ਆਸਥਾ ਮੁੜ ਦੁਹਰਾਉਂਦਾ ਹਾਂ, ਦੇਸ਼ ਦੀ ਅਖੰਡਤਾ ਦਾ ਪੱਕਾ ਹਾਮੀ ਆ। ਮੈਂ ਵਿਅਕਤੀਗਤ ਜਾਂ ਸਰਕਾਰੀ ਦਹਿਸ਼ਤਵਾਦ ਦੇ ਅਮਲ ਵਿੱਚ ਯਕੀਨ ਨਹੀਂ ਰੱਖਦਾ। ਸਾਰੀ ਲੰਬੀ ਚੌੜੀ ਆ ਜਿਹੜੀ ਚਿੱਠੀ ਆ, ਅਖਬਾਰ ਤੇ ਵੀ ਛਪੀ ਆ, ਵੈਸੇ ਵੀ ਪਈ ਆ ਸਾਹਮਣੇ। ਇਹ ਸਾਡੇ ਕੌਮ ਦੇ ਮਹਾਨ ਖਾਲਿਸਤਾਨੀ ਲੀਡਰ ਦੀ ਚਿੱਠੀ ਹੈ ਜਿਹੜੀ ਚੀਫ ਜਸਟਿਸ ਆਫ ਇੰਡੀਆ ਨੂੰ ਲਿਖੀ ਗਈ ਸੀ। ਉਹਨਾਂ ਦਿਨਾਂ 'ਚ ਲਿਖੀ ਗਈ ਸੀ ਜਦੋਂ ਖਾਲਿਸਤਾਨ ਦਾ ਸੰਘਰਸ਼ ਜੋਬਨ ਤੇ ਸੀ ਤੇ ਖਾੜਕੂ ਪੂਰੀਆਂ ਕਾਰਵਾਈਆਂ ਦੇ ਨਾਲ ਦਿੱਲੀ ਦੀ ਨੀਵੀਂ ਜੀ ਪਵਾਈ ਫਿਰਦੇ ਸੀ। ਉਦੋਂ ਕਿਹਾ ਜਾ ਰਿਹਾ ਸੀ ਕਿ ਜੀ ਆਪਾਂ ਤਾਂ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਮਨਈ ਆ ਤੇ ਆਪਾਂ ਤਾਂ ਜੀ ਜਿਹੜੀ ਇਹ ਮਤਲਬ ਖਾਲਿਸਤਾਨੀ ਸੰਘਰਸ਼ ਹੈ ਇਹਨੂੰ ਕਿਹਾ ਵੀ ਸਰਕਾਰੀ ਦਹਿਸ਼ਤਵਾਦ ਜਾਂ ਵਿਅਕਤੀਗਤ ਦਹਿਸ਼ਤਵਾਦ ਇਹਦੇ ਖਿਲਾਫ। ਖੈਰ ਜੀ, ਵੱਡੀਆਂ ਗੱਲਾਂ, ਵੱਡੇ ਬੰਦੇ ਤੇ ਸਾਡੀ ਕੌਮ ਨੂੰ ਸੱਚ ਸੁਣਨ ਦੀ ਆਦਤ ਨਹੀਂ, ਇਸ ਕਰਕੇ ਹਰੇਕ ਜਿਹੜਾ ਸੱਚਾ ਜਿਹਾ ਬੰਦਾ ਉਹ ਲੁਕ ਕੇ ਜੇ ਟਾਈਮ ਲਗਾਉਂਦਾ ਵੀ ਸੱਚ ਬੋਲਿਆ ਕਿਤੇ ਸਾਡੀ ਕੌਮ ਜਿਹੜੀ ਆ ਉਹ ਕਿਸੇ ਹੋਰ ਹੀ ਪਾਸੇ ਨਾ ਤੁਰ ਪਵੇ। ਪਰ ਅੱਜ ਇੱਕ ਜ਼ਿਆਦਾ ਜ਼ਰੂਰੀ ਤੇ ਜ਼ਿਆਦਾ ਜਿਹੜਾ ਅਹਿਮ ਮੁੱਦਾ ਉਹਦੇ ਤੇ ਗੱਲ ਕਰਨੀ ਆ। ਉਹ ਤੋਂ ਪਹਿਲਾਂ ਇੱਕ ਹੋਰ ਮਸਲਾ ਉਹ ਇਹ ਹੈ ਜੀ ਵੀ ਜਿਹੜੀ ਆ ਖਡੂਰ ਸਾਹਿਬ ਵਾਲੀ ਸੀਟ ਆ, ਇਹਦੇ ਮੁਤਲਕ ਬੜੀ ਚਰਚਾ ਜਿਹੜੀ ਆ ਉਹ ਚੱਲ ਰਹੀ। ਹੁਣ ਚਰਚਾ ਜਦੋਂ ਚੱਲੂ ਉਹਦੇ ਪੱਖ ਵੀ ਕਈ ਹੋਣਗੇ। ਇੱਕ ਬਾਦਲ ਦਲ ਦੇ ਪੱਖ ਤੋਂ ਜਾਂ ਵੀ ਇਹਨਾਂ ਨੇ ਕੀ ਕੀਤਾ, ਇਸ ਪੱਖ ਤੋਂ ਥੋੜੀ ਜਿਹੀ ਗੱਲ ਕਰਕੇ ਅੱਗੇ ਵਧਦੇ ਆ। ਉਹ ਇਹ ਹੈ ਬਈ ਸਤਿੰਦਰ ਸਰਤਾਜ ਦਾ ਇੱਕ ਗਾਣਾ ਸੀ, ਮੈਂ ਤੇ ਮੇਰੀ ਜਾਨ ਛੁਡਾਈ ਇੱਕੋ ਜੀ। ਖਡੂਰ ਸਾਹਿਬ ਹਲਕੇ ਦੇ ਲੋਕਾਂ ਨੂੰ ਭਗਵੰਤ ਮਾਨ ਤੇ ਸੁਖਬੀਰ ਸਿੰਘ ਬਾਦਲ ਹੁਣ ਇੱਕੋ ਜਿਹੇ ਛੁਡਾਈ ਲੱਗਦੇ। ਜਿਹੜੇ ਵੋਟਰ ਇਹ ਸੋਚਦੇ ਆ ਵੀ ਜੇ ਅਮਰਤਪਾਲ ਨੂੰ ਜਿਤਾ ਦਈਏ ਤੇ ਉਹ ਬਾਹਰ ਆਜੂ, ਉਹ ਦੇਖ ਰਹੇ ਆ ਵੀ ਭਗਵੰਤ ਮਾਨ ਨੇ ਅਮਰਤਪਾਲ ਸਿੰਘ ਨੂੰ ਫੜ ਕੇ ਸਾਥੀਆਂ ਸਮੇਤ ਜੇਲ੍ਹ 'ਚ ਬੰਦ ਕੀਤਾ ਤੇ ਸੁਖਬੀਰ ਬਾਦਲ ਨੇ ਉਹਦੇ ਖਿਲਾਫ ਵਿਰਸਾ ਸਿੰਘ ਬਲਟੋਹੇ ਨੂੰ ਖੜਾ ਕਰਕੇ ਇਹ ਪੱਕਾ ਕੀਤਾ ਵੀ ਉਹਨੂੰ ਹਰਾਉਣਾ
ਤੇ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਣਾ। ਹੁਣ ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਭਾਈ ਅਮਰਤਪਾਲ ਸਿੰਘ ਇੱਥੇ ਸਰਗਰਮ ਸੀ, ਉਦੋਂ ਮਜੀਠੀਆ, ਬੀਬੀ ਹਰਸਿਮਰਤ ਕੌਰ ਤੇ ਰਵਨੀਤ ਬਿੱਟੂ, ਤਿੰਨਾਂ 'ਚ ਇੱਕ ਮੁਕਾਬਲਾ ਲੱਗਦਾ ਸੀ ਚੱਲਦਾ। ਤਿੰਨੇ ਜਾਣੇ ਵੱਧ ਤੋਂ ਵੱਧ ਅਮਰਤਪਾਲ ਦੇ ਖਿਲਾਫ ਬੋਲਦੇ। ਚਲੋ ਇਹਨਾਂ ਦੇ ਦਬਾਅ ਕਰਕੇ ਲਾ ਲਓ ਜਾਂ ਜੋ ਮਰਜ਼ੀ ਮਾਹੌਲ ਬਣਿਆ, ਉਹਨੂੰ ਫੜ ਕੇ ਉਹਨਾਂ ਨੇ ਅੰਦਰ ਦੇ। ਉਦੋਂ ਬਾਅਦ 'ਚ ਫਿਰ ਬਾਦਲ ਦਲ ਵਾਲਿਆਂ ਨੇ ਇਹ ਸੋਚ ਕੇ ਕਿ ਇਹਦੇ ਨਾਲ ਭਗਵੰਤ ਮਾਨ ਦਾ ਜਲੂਸ ਕੱਢਿਆ ਜਾ ਸਕਦਾ, ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਜਹਾਜ਼ ਭਰ ਕੇ ਭਗਵੰਤ ਸਿੰਘ ਸਿਆਲਕਾ ਬਾਦਲ ਦਲ ਦਾ ਸ਼੍ਰੋਮਣੀ ਕਮੇਟੀ ਮੈਂਬਰ ਹੈ, ਐਡਵੋਕੇਟ ਵੀ ਹੈ, ਉਹਦੀ ਡਿਊਟੀ ਲਾਤੀ ਤੇ ਇਹ ਪੈਰਵਾਈ ਕਰਨ ਲੱਗ ਪਏ ਉਹਨਾਂ ਦੀ, ਅਮਰਤਪਾਲ ਸਿੰਘ ਤੇ ਉਹਦੇ ਸਾਥੀ। ਸੋਚਦੇ ਹੋਣਗੇ ਬਈ ਪੰਥ ਸਾਡੇ ਤੋਂ ਨਿਰਾਸ਼ ਆ ਤੇ ਸ਼ਾਇਦ ਸਾਨੂੰ ਬਖਸ਼ ਦੇ ਬਾਦਲ ਦਲ ਵਾਲੇ। ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਨੇ ਜੋ ਕੁਝ ਵੀ ਭਾਈ ਅਮਰਤਪਾਲ ਸਿੰਘ ਤੇ ਡਿਬਰੂਗੜ੍ਹ ਤੇ ਹੋਰਨਾਂ ਸਿੱਖਾਂ ਲਈ ਕੀਤਾ, ਉਹ ਬਾਦਲ ਕਿਆਂ ਦੀ ਸਹਿਮਤੀ ਬਗੈਰ ਕੀਤਾ ਹੀ ਨਹੀਂ ਜਾ ਸਕਦਾ। ਖੈਰ ਫਿਰ ਸਾਰਾਗੜ੍ਹੀ ਮੋਰਚਾ ਲੱਗਿਆ, ਉਹ ਸਾਰਿਆਂ ਨੂੰ ਪਤਾ ਵੀ ਉਹ ਵੀ ਬਾਦਲ ਕਿਆਂ ਦੀ ਸਹਿਮਤੀ ਨਾਲ ਲੱਗਿਆ, ਤੇ ਲੋਕਾਂ ਨੂੰ ਲੱਗਦਾ ਸੀ ਕਿ ਬਾਦਲ ਦਲ ਵਾਲੇ ਇਹਦਾ ਸਿਆਸੀ ਲਾਹਾ ਲੈਣਾ ਚਾਹੁਣਗੇ। ਪਰ ਕਹਾਣੀ ਹੁਣ ਬਿਲਕੁਲ ਉਲਟ ਹੋਈ ਪਈ ਆ। ਹੁਣ ਸਾਰਿਆਂ ਨੂੰ ਦਿਖ ਰਿਹਾ ਕਿ ਵਿਰਸਾ ਸਿੰਘ ਬਲਟੋਹਾ ਜਿਹੜਾ ਹੈ, ਉਹ ਖਡੂਰ ਸਾਹਿਬ ਸੀਟ ਤੋਂ ਜਿੰਨੀ ਬਿਆਨਬਾਜ਼ੀ ਕਰ ਰਿਹਾ, ਉਹਨੂੰ ਕਰਨੀ ਤਾਂ ਚਾਹੀਦੀ ਆ ਕਾਂਗਰਸ ਦੇ ਖਿਲਾਫ। ਅਕਾਲੀ ਦਲ ਦਾ, ਬਾਦਲ ਦਲ ਦਾ ਸਿਆਸੀ ਵਿਰੋਧੀ ਆ ਜਿਹੜਾ, ਉਹ ਬਾਦਲ ਦਲ ਦਾ ਵਿਰੋਧੀ ਹਮੇਸ਼ਾ ਕਾਂਗਰਸ ਰਹੀ, ਤੇ ਇੱਥੇ ਕਾਂਗਰਸ ਦਾ ਹੀ ਡਿੰਪਾ ਜਿੱਤਿਆ ਸੀ। ਇਹ ਸੀਟ ਦੇ ਉੱਤੋਂ ਕਾਂਗਰਸ ਨੂੰ ਟਾਰਗੇਟ ਕਰਕੇ ਬੋਲੋਗੇ ਤਾਂ ਤੁਹਾਡੀ ਕਾਂਗਰਸ ਦੀ ਵੋਟ ਘਟੇਗੀ ਤੇ ਤੁਹਾਡੀ ਵੋਟ ਵਧੇਗੀ। ਕੋਈ ਗੱਲ ਸਮਝ ਆਉਂਦੀ ਆ? ਤੇ ਭਾਈ ਅਮਰਤਪਾਲ ਸਿੰਘ ਦੀ ਕਿਹੜਾ ਕੋਈ ਪਾਰਟੀ ਆ? ਬਾਦਲ ਦਲ ਵਾਲੇ ਨਾ ਤਾਂ ਬੋਲ ਰਹੇ ਨੇ ਵਿਰਸੇ ਬਲਟੋਹੇ ਹੁਣੀ ਕਾਂਗਰਸ ਖਿਲਾਫ, ਨਾ ਆਮ ਆਦਮੀ ਪਾਰਟੀ ਖਿਲਾਫ, ਨਾ ਬੀਜੇਪੀ ਦੇ ਖਿਲਾਫ। ਉਹ ਜਿੰਨਾ ਵੀ ਰੌਲਾ ਪਿਆ ਹੋਇਆ ਇੱਥੇ, ਉਹ ਅਮਰਤਪਾਲ ਸਿੰਘ ਦੇ ਖਿਲਾਫ ਪਿਆ। ਹੁਣ ਇਹ ਜਿਹੜਾ ਚੱਕਰ ਚੱਲ ਰਿਹਾ, ਉਹਦੇ ਵਿੱਚ ਸਮਝ ਨਹੀਂ ਆਉਂਦੀ ਵੀ ਸਿੱਖ ਜਜ਼ਬਾਤ ਨੂੰ ਆਪਦੇ ਹੱਕ ਵਿੱਚ ਕਰਨ ਦੇ ਲਈ ਬੜੀਆਂ ਪਿੱਛੇ ਜੇ ਇਹਨਾਂ ਨੇ ਬਿਆਨਬਾਜ਼ੀਆਂ ਕੀਤੀਆਂ ਬਾਦਲ ਦਲ ਵਾਲਿਆਂ ਨੇ ਕਿ ਅਸੀਂ ਪੰਥਕ ਏਜੰਡੇ ਵੱਲ ਮੁੜ ਰਹੇ, ਪਰ ਆਹ ਇਲੈਕਸ਼ਨਾਂ ਮੌਕੇ ਬਿਲਕੁਲ ਉਲਟ ਕਰ ਰਹੇ ਨੇ। ਚਾਹੇ ਉਹ ਇੰਦਰਾ ਕਾਂਡ ਵਾਲੇ ਬੇਅੰਤ ਸਿੰਘ ਦਾ, ਸ਼ਹੀਦ ਬੇਅੰਤ ਸਿੰਘ ਦਾ ਪੁੱਤ ਸਰਬਜੀਤ ਹੈ, ਚਾਹੇ ਉਹ ਭਾਈ ਰਛਪਾਲ ਸਿੰਘ ਛਦੜੇ ਦਾ ਪੁੱਤ ਭਾਈ ਅਮਰਤਪਾਲ ਸਿੰਘ ਆ ਲੁਧਿਆਣੇ ਤੋਂ, ਸਭ ਸੀਟਾਂ ਦੇ ਉੱਤੇ ਉਮੀਦਵਾਰ ਬਰਾਬਰ ਖੜੇ ਕੀਤੇ। ਸੰਗਰੂਰ ਵਾਲੀ ਸੀਟ ਤੋਂ ਪਿਛਲੀ ਵਾਰ ਬੀਬੀ ਕਮਲਦੀਪ ਕੌਰ ਨੂੰ ਖੜਾ ਕਰਕੇ ਹਰਾ ਕੇ ਆਪਦੇ ਚਪੱਤ ਕਰਾਉਣ ਦੇ ਬਾਅਦ ਵੀ ਐਤਕੀ ਫੇਰ ਉੱਥੇ ਪੰਗਾ ਲਿਆ ਹੋਇਆ। ਇਵੇਂ ਹੀ ਹੋਰਨਾਂ ਸੀਟਾਂ ਦੇ ਉੱਤੇ ਵੀ ਬਾਦਲ ਦਲ ਨੇ ਕੋਈ ਕਸਰ ਨਹੀਂ ਛੱਡੀ ਹੋਈ ਤੇ ਹਰ ਥਾਂ ਦੇ ਉੱਤੇ ਆਪਦੇ ਆਪ ਨੂੰ ਇਸ ਤਰੀਕੇ ਨਾਲ ਖੜਾ ਕੀਤਾ ਵੀ ਸਾਡੀ ਲੜਾਈ ਨਾ ਕਾਂਗਰਸ ਨਾਲ, ਨਾ ਆਮ ਆਦਮੀ ਪਾਰਟੀ ਨਾਲ, ਨਾ ਬੀਜੇਪੀ ਨਾਲ, ਅਸੀਂ ਤਾਂ ਜਿਹੜਾ ਪੰਥਕ ਬੰਦਾ ਖੜਾ ਉਹਨੂੰ ਹਰਾਉਣਾ। ਹੁਣ ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ, ਉਹਦੇ ਵਿੱਚ ਆਮ ਬੰਦਾ ਬੜਾ ਹੈਰਾਨ ਪਰੇਸ਼ਾਨ ਆ ਵੀ ਜੇ ਤੁਸੀਂ ਅਮਰਤਪਾਲ ਸਿੰਘ ਦਾ ਖਡੂਰ ਸਾਹਿਬ ਸੀਟ ਤੋਂ ਇੰਨਾ ਹੀ ਵਿਰੋਧ ਕਰਨਾ ਸੀ ਤਾਂ ਤੁਸੀਂ ਜਦੋਂ ਇਹਨੂੰ ਅੰਦਰ ਕਰਾਇਆ ਰੌਲਾ ਪਾ ਕੇ ਹਰਸਿਮਰਤ ਕੌਰ ਤੇ ਮਜੀਠੀਏ ਨੇ, ਤੇ ਫਿਰ ਤੁਸੀਂ ਉਦੋਂ ਇਹਨਾਂ ਦੀ ਇੰਨੀ ਮਦਦ ਕਰਨ ਦਾ ਡਰਾਮਾ ਜਿਹਾ ਕਿਉਂ ਕੀਤਾ ਵੀ ਕਦੇ ਜਹਾਜ਼ ਲੈ ਕੇ ਡਿਬਰੂਗੜ੍ਹ ਜਾ ਰਹੇ ਆ ਜੀ, ਸਿਆਲਕਾ ਸਾਹਿਬ ਲੱਗੇ ਹੋਏ ਨੇ ਜੀ, ਸਾਰਾਗੜ੍ਹੀ ਮੋਰਚਾ ਲਵਾਇਆ ਹੋਇਆ ਜੀ। ਪਿੱਛੇ ਜੇ ਬਹੁਤ ਘੱਟ ਲੋਕਾਂ ਨੂੰ ਇਸ ਚੇਤੇ ਹੋਵੇ ਕਿ ਇੰਦਰਾ ਕਾਂਡ ਵਾਲੇ ਸ਼ਹੀਦ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਦੀ ਜਿਹੜੀ ਸਿੰਘਣੀ ਆ ਜੀਵਨ ਸਾਥਣ, ਉਹਨੂੰ ਆ ਜਨਵਰੀ ਫਰਵਰੀ ਦੀ ਗੱਲ ਆ, ਸ਼੍ਰੋਮਣੀ ਕਮੇਟੀ 'ਚ ਇਹਨਾਂ ਨੇ ਨੌਕਰੀ ਵੀ ਦਿੱਤੀ ਆ। ਮੈਂ ਤਾਂ ਜਾਂ ਹੋਰ ਹਰੇਕ ਨੇ ਉਦੋਂ ਇਹੀ ਸੋਚਿਆ ਸੀ ਕਿ ਸ਼ਾਇਦ ਸਰਬਜੀਤ ਸਿੰਘ ਨੂੰ ਇਹ ਟਿਕਟ ਦੇਣਗੇ ਵੀ ਅਸੀਂ ਪੰਥਕ ਤੌਰ ਦੇ ਉੱਤੇ ਲੋਕਾਂ ਦਾ ਵਿਰੋਧ ਘਟਾ ਲਾਂਗੇ। ਉਹੋ ਜਿਹੀ ਗੱਲ ਵੀ ਨਹੀਂ ਕੋਈ ਬਣੀ। ਸਾਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਬਾਦਲ ਦਲ ਵਾਲੇ ਇੱਕ ਪਾਸੇ ਤਾਂ ਕਹਿੰਦੇ ਆ ਵੀ ਅਸੀਂ ਸਿੱਖ ਜਜ਼ਬਾਤ ਆਪਦੇ ਹੱਕ 'ਚ ਕਰਨੇ,
ਦੂਜੇ ਪਾਸੇ ਹਰ ਉਹ ਹਰਕਤ ਕਰਦੇ ਆ ਜਿਹਦੇ ਨਾਲ ਬਰਗਾੜੀ, ਬਹਿਬਲ ਕਾਂਡ, ਇਜ਼ਹਾਰ ਆਲਮ, ਸਵੇਦ ਸੈਣੀ, ਯਾਨੀ ਕਿ ਜਿਹੜੀ ਐਂਟੀ ਸਿੱਖ ਸੋਚ ਆ ਜਿਹਦੇ ਕਰਕੇ ਬਾਦਲ ਕਹਿਣ ਦਾ ਜਲੂਸ ਨਿਕਲਿਆ ਹੁਣ ਤੱਕ ਕੌਮ ਨੇ ਇਹਨਾਂ ਨੂੰ ਦੁਰਗਤੀ ਕੀਤੀ ਹੈ, ਉਸੇ ਰਾਹ ਸਾਰੇ ਤੁਰੇ ਨੇ। ਖੈਰ ਉਹਨਾਂ ਕੋਲੇ ਸਿਆਣੇ ਸਾਣੇ ਸਲਾਹਕਾਰ ਨੇ ਤੇ ਉਹ ਕੁਛ ਕਰ ਲੈਣਗੇ। ਪਰ ਅੱਜ ਇੱਕ ਖਬਰ ਆਈ ਹੈ ਕਿ ਪੰਜਾਬ ਦੇ ਵਿੱਚ ਖਾੜਕੂ ਬਾਦ ਦੌਰਾਨ ਜਿਹੜੇ 1984 ਤੋਂ 1996 ਤੱਕ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਅਣਪਛਾਤੇ ਦੱਸ ਕੇ ਜਿਹੜੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਹਨਾਂ ਵਿੱਚੋਂ ਅਦਾਲਤ ਵਿੱਚ ਕੇਸ ਕੀਤਾ ਸੀਗਾ ਕਿ 6733 ਇਹਨਾਂ ਮਾਮਲਿਆਂ ਦੀ ਜਾਂਚ ਕੀਤੀ ਜਾ, ਪਰ CBI ਨੇ ਇਸ ਮਾਮਲੇ ਵਿੱਚ ਹੱਥ ਖੜੇ ਕਰ ਦਿੱਤੇ ਆ ਤੇ ਕਿਹਾ ਕਿ ਸਾਡੇ ਕੋਲੇ ਤਾਂ ਜੀ ਇੰਨਾ ਅਮਲਾ ਫੈਲਾ ਨਹੀਂ, ਇਹ ਤਾਂ ਜੀ ਪੁਲਿਸ ਜਿਹੜੀ ਆ ਉਹਦੇ ਪੰਜਾਬ ਦੀ ਉਸੇ ਪੁਲਿਸ ਤੋਂ ਜਿਹਨੇ ਇਹ ਸਾਰਾ ਕੀਤਾ ਉਹਦੇ ਨਾਲ ਰਲ ਮਿਲ ਕੇ ਇਹ ਕੰਮ ਹੋਣਾ ਚਾਹੀਦਾ। ਇਹ ਜਿਹੜੀ ਖਬਰ ਅੱਜ ਅਖਬਾਰਾਂ 'ਚ ਛਪੀ ਹੈ, ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਤੋਂ CBI ਨੇ ਹੱਥ ਖੜੇ ਕੀਤੇ, ਇਹ ਖਬਰ ਜਦੋਂ ਪੜ੍ਹੀ ਤਾਂ ਸਹਿਜ ਸੁਭਾਅ ਗੱਲ ਦਿਮਾਗ 'ਚ ਫੇਰ ਉਹੀ ਆਈ ਵੀ ਧੰਨ ਦੇ ਨੇ ਸਿੱਖ ਜਿਹੜੇ ਉਸ ਮੁਲਕ ਦੇ ਸਿਸਟਮ ਤੋਂ ਇਨਸਾਫ ਭਾਲਦੇ ਫਿਰਦੇ ਹੈ, ਜਿਹਨੇ 72 ਘੰਟੇ ਖੁੱਲ੍ਹ ਦਿੱਤੀ ਸੀ ਵੀ ਜਿੱਥੇ ਸਿੱਖ ਮਿਲਦਾ ਮਾਰ ਲਓ। ਤੁਸੀਂ ਦੱਸੋ ਸ਼ਿਕਾਰੀ ਕਦੇ ਆਪਦੇ ਸ਼ਿਕਾਰ ਦੇ ਖਿਲਾਫ ਕੋਈ ਫੈਸਲਾ ਕਰ ਸਕਦਾ? ਇਸ ਮੁਲਕ ਦੇ ਵਿੱਚ ਉਹ ਕਹਿੰਦੇ ਆ ਤੁਸੀਂ ਮੁਆਵਜ਼ਾ ਲੈ ਲਓ, ਮੁਆਵਜ਼ਿਆਂ ਦੀ ਖੇਡ ਬੜੀ ਚੱਲਦੀ। ਜਦੋਂ ਦਿੱਲੀ ਦੇ ਵਿੱਚ ਸਿੱਖਾਂ ਦੇ ਕਤਲੇਆਮ ਦੀ ਗੱਲ ਹੋਈ, ਜੱਜ ਕਹਿੰਦੇ ਤੁਸੀਂ ਪੈਸੇ ਲੈ ਲਓ, ਮੁਆਵਜ਼ਾ ਲੈ ਲਓ, ਪਰ ਉਹਨਾਂ ਕਾਤਲਾਂ ਨੂੰ ਜਿਨ੍ਹਾਂ ਨੇ ਇਹ ਕਤਲੇਆਮ ਕੀਤਾ ਅਸੀਂ ਕੋਈ ਇਨਸਾਫ ਰਸੂਖ ਸਜ਼ਾ ਸੁਝਾ ਵਾਲੀ ਗੱਲ ਨਹੀਂ ਕਰ ਸਕਦੇ। ਫਿਰ ਲਾਵਾਰਸ ਲਾਸ਼ਾਂ ਦਾ ਕੇਸ ਆਇਆ, ਉੱਥੇ ਫੇਰ ਉਹੀ ਗੱਲ ਕਿ ਜੀ ਮੁਆਵਜ਼ਾ ਲੈਣਾ ਤਾਂ ਗੱਲ ਕਰੋ, ਦਿੱਤਾ ਦੀ ਆ ਮੁਆਵਜ਼ਾ, ਜਿਵੇਂ ਦਿੱਲੀ ਵਾਲਾ ਨੂੰ ਦਿੱਤਾ ਇੱਥੇ ਵੀ ਦੇ ਦਿੱਤਾ। ਆ ਜਿਹੜੇ ਝੂਠੇ ਮੁਕਾਬਲਿਆਂ ਵਾਲੇ ਨੇ ਇਹਨਾਂ ਨੂੰ ਵੀ ਅਖੀਰ ਤੇ ਅਦਾਲਤ ਨੇ ਇਹੀ ਕਹਿਣਾ ਕਿ ਜੀ ਤੁਸੀਂ ਤੁਹਾਡੇ ਮੁੰਡੇ ਮਾਰੇ ਗਏ, ਮੁਆਵਜ਼ਾ ਲੈ ਲਓ ਜੇ ਲੈਣਾ, ਪਰ ਤੁਹਾਨੂੰ ਅਸੀਂ ਕੋਈ ਕਾਤਲਾਂ ਨੂੰ ਸਜ਼ਾ ਸੁਝਾ ਦੇਣ ਵਾਲਾ ਭੁੱਲ ਗਏ। ਇਹ ਇਸ ਮੁਲਕ ਦੀ ਸੱਚਾਈ ਆ, ਹਕੀਕਤ ਹੈ ਕਿ ਇਸ ਮੁਲਕ ਦਾ ਸਿਸਟਮ ਜਿਹੜਾ ਹੈ ਉਹ ਕਤਲੇਆਮ ਦੇ ਲਈ ਸਿੱਖਾਂ ਦਾ 72 ਘੰਟੇ ਦੀ ਖੁੱਲ੍ਹ ਦੇ ਸਕਦਾ। ਇਹ ਤੇ ਜੇ ਕਿਤੇ ਸਿੱਖ ਕਹਿਣ ਵੀ ਯਾਰ ਜਦੋਂ ਇਹ ਸਿਸਟਮ ਸਾਨੂੰ ਇਨਸਾਫ ਨਹੀਂ ਦਿੰਦਾ, ਆਪਦੇ ਹੱਥੀਂ ਆਪਾਂ ਆਪ ਹੀ ਕੰਮ ਸਵਾਰ ਲਈਏ, ਉਦੋਂ ਫਿਰ ਇਸ ਮੁਲਕ ਦਾ ਸਿਸਟਮ ਕਹਿੰਦਾ ਵੀ ਇਹ ਅੱਤਵਾਦੀ ਨੇ, ਇਹ ਦਹਿਸ਼ਤਗਰਦ ਨੇ। ਦੱਸੋ ਜਦੋਂ ਤਾਂ ਸਰਕਾਰ ਦੀ ਸਰਪ੍ਰਸਤੀ ਹੇਠ ਇਹ ਬੰਦੇ ਕਤਲੇਆਮ ਕਰਨ ਤਾਂ ਉਹ ਕਹਿੰਦੇ ਆ ਜੀ ਇਹ ਭੜਕੀ ਹੋਈ ਭੀੜ ਸੀਗੀ ਜੀ, ਜਨੂਨ 'ਚ ਆ ਗਏ, ਤੇ ਜਦੋਂ ਗੱਲ ਆਉਂਦੀ ਆ ਸਿੱਖਾਂ ਦੇ ਪ੍ਰਤੀਕਿਰਿਆ ਦੀ ਫਿਰ ਕਹਿੰਦੇ ਅੱਤਵਾਦੀ ਹੈ, ਪਾਕਿਸਤਾਨ ਦੇ ਏਜੰਟ ਨੇ। ਜੇ ਵਾਕਿਆ ਹੀ ਮੁਲਕ ਦਾ ਸਿਸਟਮ ਨਿਰਪੱਖ ਆ, ਜੇਕਰ ਉਹ ਇਹਨਾਂ ਕਾਤਲਾਂ ਨੂੰ ਕਤਲੇਆਮ ਤੋਂ ਰੋਕਣ ਜੋਗਾ ਨਹੀਂ, ਮੁਆਵਜ਼ੇ ਦੀ ਗੱਲ ਛੱਡੋ, ਵੈਸੇ ਹੀ ਸਿੱਖਾਂ ਨੂੰ ਕਹਿ ਦਿਓ ਵੀ ਤੁਸੀਂ ਵੀ 24 ਘੰਟੇ ਲੈ ਲਓ ਯਾਰ, ਆਪਦਾ ਚਾਅ ਨਾ ਲਓ, 24 ਘੰਟੇ ਲੈ ਲਓ ਤੁਸੀਂ ਵੀ। ਜੇ ਵਾਕਈ ਫਿਰ ਸਰਪ੍ਰਸਤੀ ਤੁਸੀਂ ਨਾ ਸਿੱਖਾਂ ਦੀ ਕਰੋ ਨਾ ਸਰਪ੍ਰਸਤੀ ਉਹਨਾਂ ਦੀ ਕਰੋ ਜਿਹੜੇ ਕਤਲ ਕਰਦੇ, ਫਿਰ ਸਿੱਖ ਜਾਣਨ ਤੇ ਕਾਤਲ ਧਿਰ ਜਾਣੇ, ਜਾਂ ਤਾਂ ਵਿੱਚੋਂ ਨਿਕਲ ਜਾਓ। ਪਰ ਨਹੀਂ, ਸਿੱਖਾਂ ਵਾਰੀ ਹੋਰ ਤਰ੍ਹਾਂ ਦਾ ਮੂੰਹ ਬਣਾ ਲੈਂਦੇ ਹੋ, ਤੇ ਜਦੋਂ ਆਉਂਦੀ ਹੈ ਗੱਲ ਉਹਨਾਂ ਦੀ, ਹਿੰਦੂ ਕੱਟੜਪੰਥੀਆਂ ਦੀ, ਕਾਂਗਰਸੀਆਂ ਦੀ, ਗੁੰਡੇ ਬਦਮਾਸ਼ਾਂ ਦੀ, ਕਾਤਲਾਂ ਦੀ, ਬਲਾਤਕਾਰੀਆਂ ਦੀ, ਉਦੋਂ ਉਹਨਾਂ ਦੀ ਸਰਪ੍ਰਸਤੀ ਦਾ ਚੇਤਾ ਆ ਜਾਂਦਾ। ਸੋ ਦੁਸ਼ਮਣ ਤਾਂ ਜਿਹੜੀ ਗੱਲ ਕਰ ਰਿਹਾ ਸੋ ਕਰ ਰਿਹਾ, ਹਾਸਾ ਤੇ ਤਰਸ ਤਾਂ ਆਪਣੇ ਸਿੱਖ ਭਰਾਵਾਂ ਤੇ ਆਉਂਦਾ। ਮੈਂ ਜਿੰਨਾ ਕੁ ਪੜ੍ਹਿਆ ਸੋ ਪੜ੍ਹਿਆ, ਪਰ ਅੱਜ ਇੱਕ ਪ੍ਰੋਫੈਸਰ ਸਾਹਿਬ ਦਾ ਪੜ੍ਹਿਆ, ਉਹ ਕਹਿੰਦੇ ਜੀ ਜਿਹੜੇ ਆ ਖਾਲਿਸਤਾਨੀ ਆ ਨਾ, ਜਿਹੜੇ ਕਹਿੰਦੇ ਆ ਵੀ ਇਹ ਰਾਜਨੀਤੀ ਕੁਛ ਨਹੀਂ, ਇਹ ਜਮਹੂਰੀਅਤ ਕੁਛ ਨਹੀਂ, ਵੀ ਇਹਨਾਂ ਦੇ ਮਗਰ ਨਾ ਲੱਗ ਜਾਓ, ਇਹ ਤਾਂ ਜਿਹੜਾ ਆਪਾਂ ਨੂੰ ਪਾਰਲੀਮੈਂਟ ਵਿੱਚ ਬੋਲਣ ਦਾ ਹੱਕ ਮਿਲਿਆ ਹੋਇਆ, ਇਹ ਤਾਂ ਉਹ ਵੀ ਖੋਹਣ ਨੂੰ ਫਿਰਦੇ ਆ। ਇਹ ਜੇ ਆਪਾਂ ਨਾ ਵੋਟਾਂ 'ਚ ਖੜੇ ਫਿਰ ਆਪਾਂ ਹਾਸ਼ੀਏ ਤੇ ਧੱਕੇ ਜਾਵਾਂਗੇ। ਇਹ ਤਾਂ ਲੋੜ ਹੀ ਬੜੀ ਆ, ਕਹਿੰਦੇ ਸਿੱਖਾਂ ਨੂੰ ਹੀ ਅਕਲ ਨਹੀਂ ਹੈਗੀ। ਇਹ ਸਰਦਾਰ ਕਪੂਰ ਸਿੰਘ ਵਰਗੇ ਮਹਾਨ ਪ੍ਰਤੀਨਿਧ ਉੱਤੇ ਭੇਜਾ ਕਰਨ ਤੇ ਗੱਲ ਬਣ ਜੇ। ਉਹਨਾਂ ਨੇ ਕਿੰਨੀ ਸੋਹਣੀ ਤਕਰੀਰ ਕੀਤੀ, ਔਰ ਤੁਹਾਨੂੰ ਸਰੋਤਿਆਂ ਨੂੰ ਜਿਹੜੇ ਸੁਣਦੇ ਰਹਿੰਦੇ ਆ ਪ੍ਰੋਗਰਾਮ, ਉਹਨਾਂ ਨੂੰ ਚੇਤਾ ਆ ਗਿਆ ਹੋਣਾ ਵੀ ਆਹ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਜਾਂ ਹੋਰ ਜਿਹੜੇ ਭਰਾ ਸਾਡੇ ਆ,
ਕਿ ਕਿੱਥੇ ਕੁ ਖੜੇ। ਪ੍ਰੋਫੈਸਰ ਸਾਹਿਬ ਨੇ, ਅਸੀਂ ਤਾਂ ਬਾਹਲਾ ਪ੍ਰੋਫੈਸਰ ਦਾ, ਅਸੀਂ ਤਾਂ ਦੇਸੀ ਜਿਹੇ ਸਧਾਰਨ ਜੇ ਸਿੱਖ ਹਾਂ। ਇੰਨੀ ਕੁ ਅਕਲ ਤਾਂ ਸਾਨੂੰ ਵੀ ਹੈਗੀ ਆ ਪ੍ਰੋਫੈਸਰ ਬਣੇ ਬਗੈਰ ਹੀ, ਕਿ ਪਾਰਲੀਮੈਂਟ ਵਿੱਚ ਉਹ ਗੈਰ ਕਾਨੂੰਨੀ ਕੀਤੀ ਹੋਈ ਤਕਰੀਰ ਜਿਹੜੀ ਹਰ ਸਿੱਖ ਨੂੰ ਇਸ ਮੁਲਕ ਦੇ ਤੋਂ ਬਦਜਨ ਕਰ ਦਿੰਦੀ ਹੈ ਵੀ ਇਹ ਕੋਈ ਮੁਲਕ ਹੈ। ਉਹ ਤਕਰੀਰ ਤਾਂ ਬਹੁਤ ਵਧੀਆ, ਪਰ ਉਹਦਾ ਫਾਇਦਾ ਫੂਦਾ ਸਿੱਖਾਂ ਨੂੰ ਕੁਛ ਨਹੀਂ ਸੀ ਹੋਇਆ। ਉਸ ਤਕਰੀਰ ਦੇ ਵਿੱਚ ਠੋਕ ਵਜਾ ਕੇ ਕਿਹਾ ਹੋਇਆ ਵੀ ਅਸੀਂ ਅਕਾਲੀ ਦਲ ਵੱਲੋਂ ਇਸ ਬਿੱਲ ਨੂੰ, ਇਸ ਕਾਨੂੰਨ ਨੂੰ ਜਿਹੜਾ ਪੰਜਾਬੀ ਸੂਬਾ ਬਣਾਉਣ ਲਈ ਤੁਸੀਂ ਪੇਸ਼ ਕੀਤਾ, ਉਹ ਰੱਦ ਕਰਦੇ। ਉਸੇ ਤਕਰੀਰ ਦੀ ਗੱਲ ਕਰਕੇ ਇਹ ਸਾਨੂੰ ਕਹਿ ਰਹੇ ਆ ਕਿ ਵੀ ਜਮਹੂਰੀਅਤ ਆ, ਤੁਹਾਨੂੰ ਬੋਲਣ ਦਾ ਹੱਕ ਆ। ਬੋਲੀ ਚੱਲੋ, ਬੋਲਣ ਨੂੰ ਕੌਣ ਰੋਕਦਾ। ਹੁਣ ਤਾਂ ਸਰਦਾਰ ਮਾਨ ਸਾਹਿਬ ਵੀ ਕਹਿ ਚੁੱਕੇ ਆ ਪਿੱਛੇ ਜੇ, ਕਿ ਸੁਣਦਾ ਤਾਂ ਉੱਥੇ ਕੋਈ ਨਹੀਂ, ਨਾ ਬੋਲਣ ਦਿੰਦੇ ਆ। ਪਿੱਛੇ ਜੇ ਬੀਬੀ ਹਰਸਿਮਰਤ ਕੌਰ ਬੋਲਣ ਲੱਗੀ ਸੀ, ਅਮਿਤ ਸ਼ਾਹ ਟੁੱਟ ਕੇ ਪੈ ਗਿਆ, ਬੀਬਾ ਚੁੱਪ ਕਰਕੇ ਬਹਿ ਜਾ। ਸੋ ਇਹ ਜਿਹੜਾ ਆਪਾਂ ਨੂੰ ਝੂਠ ਬੋਲ ਕੇ, ਨਾਰੇ ਲਾ ਕੇ, ਗੁੰਮਰਾਹ ਕਰਕੇ ਉਸੇ ਭਾਰਤ ਮਾਤਾ ਕੀ ਜੈ ਕਹਾਉਣ ਨੂੰ ਫਿਰਦੇ ਆ, ਇਹਨਾਂ ਸਾਰੇ ਸਿੱਖਾਂ ਨੂੰ ਡਰਨਾ ਨਹੀਂ ਚਾਹੀਦਾ। ਆਪਦੇ ਸਿੱਖ ਭਰਾਵਾਂ ਉੱਤੇ ਪੂਰਾ ਮਾਣ ਕਰੋ। ਉਹ ਕਦੇ ਨਹੀਂ ਇੰਡੀਅਨ ਸਟੇਟ ਦੇ ਜੂੜੇ ਚੋਂ ਨਿਕਲਣਗੇ। ਉਹਨਾਂ ਨੂੰ ਜਿੰਨਾ ਟਾਈਮ ਤੁਹਾਡੇ ਵਰਗੇ ਭੈਣ ਭਰਾ ਸਮਝਾਉਣ ਵਾਲੇ ਬੈਠੇ ਆ ਕਿ ਭਾਰਤ ਮਾਤਾ ਦੀ ਜੈ ਕਹਿਣੀ ਆ ਤੇ ਭਾਰਤੀ ਜਮਹੂਰੀਅਤ, ਭਾਰਤੀ ਸੰਵਿਧਾਨ ਦੀ ਈਨ ਮੰਨੀ ਰੱਖਣੀ ਆ, ਉਹ ਸੰਵਿਧਾਨ, ਉਹ ਕਾਨੂੰਨ ਜਿਹੜਾ ਸਾਡੇ ਛੱਤਰ ਫੇਰਦਾ, ਤੇ ਉਹਨਾਂ ਟਾਈਮ ਸਾਡੇ ਛੱਤਰ ਫਿਰਦੇ ਰਹਿਣੇ ਆ ਜਿੰਨਾ ਟਾਈਮ ਅਸੀਂ ਇਸ ਸੰਵਿਧਾਨ ਦੀ, ਇਸ ਤਿਰੰਗੇ ਦੀ ਗੁਲਾਮੀ ਚੋਂ ਨਿਕਲਣ ਦਾ ਫੈਸਲਾ ਨਹੀਂ ਕਰਦੇ। ਕਿੱਥੇ ਨਿਕਲਣਾ ਜੀ, ਕਿਸੇ ਨੇ ਚਿੰਤਾ ਨਾ ਕਰੋ। ਖੈਰ, ਹੁਣ ਗੱਲ ਆਈਏ ਇੱਕ ਮੇਨ ਖਬਰ ਜਿਹੜੀ ਅੱਜ ਦੇ ਅਖਬਾਰਾਂ 'ਚ ਇੱਥੇ ਛਪੀ ਹੈ ਕਿ ਰੂਸ ਨੇ ਅਮਰੀਕਾ ਉੱਤੇ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦਾ ਦੋਸ਼ ਲਾਇਆ। ਇਹਦੇ ਵਿੱਚ ਸਾਰੇ ਅਖਬਾਰਾਂ ਨੇ ਇਹ ਗੱਲ ਕਹੀ ਆ ਕਿ ਰੂਸ ਨੇ ਅਮਰੀਕਾ ਉੱਤੇ ਭਾਰਤ ਦੇ ਘਰੇਲੂ ਮਾਮਲਿਆਂ ਵਿੱਚ ਮੌਜੂਦਾ ਚੋਣਾਂ 'ਚ ਦਖਲ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਮਰੀਕਾ ਨੇ ਆਪਣੇ ਮੁਲਕ 'ਚ ਇੱਕ ਖਾਲਿਸਤਾਨੀ ਦੀ ਹੱਤਿਆ ਦੀ ਸਾਜ਼ਿਸ਼, ਭਾਰਤੀ ਨਾਗਰਿਕਾਂ ਦੀ ਸਮੂਲੀਅਤ ਹੋਣ ਦਾ ਕੋਈ ਪੁਖਤਾ ਸਬੂਤ ਅਜੇ ਤੱਕ ਮੁਹੱਈਆ ਨਹੀਂ ਕਰਾਇਆ, ਤੇ ਇਹ ਜਿਹੜੀ ਨਜਾਇਜ਼ ਗੱਲ ਕਹਿੰਦੇ ਆ, ਤੇ ਵੀ ਜਿਹੜਾ ਭਾਰਤਵਾਦੀ ਉਹਨੇ ਕੋਈ ਕਦੇ ਇਹੋ ਜਿਹੀ ਗੱਲ ਨਹੀਂ ਕੀਤੀ। ਇਹ ਜੀ ਬੇਤੁਕੇ ਦੋਸ਼ ਲਾਏ ਜਾ ਰਹੇ ਨੇ। ਵਿੱਚ ਹੀ ਇਹ ਗੱਲ ਕਹਿਤੀ ਵੀ ਭਾਰਤ 'ਚ ਧਾਰਮਿਕ ਆਜ਼ਾਦੀ ਬਾਰੇ ਅਮਰੀਕਾ ਵਾਲੇ ਬੇਤੁਕੇ ਦੋਸ਼ ਲਾ ਰਹੇ ਨੇ। ਅਮਰੀਕਾ ਨਵੀਂ ਦਿੱਲੀ ਖਿਲਾਫ ਨਿਯਮਤ ਤੌਰ ਤੇ ਬੇਤੁਕੇ ਦੋਸ਼ ਲਾ ਰਿਹਾ, ਤੇ ਅਸੀਂ ਦੇਖਿਆ ਕਿ ਉਹ ਨਾ ਸਿਰਫ ਭਾਰਤ ਸਗੋਂ ਹੋਰ ਮੁਲਕਾਂ ਉੱਤੇ ਵੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਨ ਦੇ ਆਧਾਰਹੀਣ ਦੋਸ਼ ਲਾਉਂਦਾ। ਲੰਬੀ ਚੌੜੀ ਇਹ ਜਿਹੜੀ ਖਬਰ ਆ, ਇਹ ਸਾਫ਼ ਦੱਸਦੀ ਆ ਕਿ ਭਾਰਤ ਨੇ ਰੂਸ ਨੂੰ ਇਹ ਮਨਾ ਲਿਆ ਕਿ ਜੀ ਅਮਰੀਕਾ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਨਾਂ ਹੇਠ ਜੋ ਗੱਲਾਂ ਕਹਿ ਰਿਹਾ, ਉਹਦੇ ਨਾਲ ਸਾਡਾ ਕੰਮ ਵਿਗੜਦਾ ਤੇ ਸਾਡੀ ਬਾਂਹ ਫੁੱਲ। ਸੋ ਜਿਹੜਾ ਰਸ਼ੀਅਨ ਬਲੌਕ ਆ, ਉਹਦੇ ਵਿੱਚ ਭਾਰਤ ਨੇ ਆਪਦਾ ਵਜ਼ਨ ਵਧਾ ਲਿਆ ਤੇ ਅਮਰੀਕਨ ਬਲੌਕ ਦੇ ਉਲਟ, ਕਿਉਂਕਿ ਅਮਰੀਕਾ ਨੇ ਆਪਦੇ ਨਾਗਰਿਕਾਂ ਦੀ ਰਾਖੀ ਦੀ ਗੱਲ ਕੀਤੀ, ਇਹ ਐਡਵੋਕੇਟ ਪੰਨੂ ਸਾਡਾ ਸਿਟੀਜ਼ਨ, ਤੇ ਕੈਨੇਡਾ ਜਿਹਨੇ ਆਪਦੇ ਮੁਲਕ ਦੇ ਸਿਟੀਜ਼ਨ, ਆਪਦੇ ਨਾਗਰਿਕ, ਇਹ ਸਾਡੀ ਸੋਵਰਨਟੀ ਚੈਲੰਜ ਕਰਦੇ ਆ। ਐਡਵੋਕੇਟ ਜਥੇਦਾਰ ਨਿੱਜਰ ਦੇ ਕਤਲ ਦੀ ਗੱਲ ਕੀਤੀ। ਇਵੇਂ ਹੀ ਹੋਰ ਮੁਲਕ ਜਿਹੜੇ ਨੇ, ਜਿਵੇਂ ਆਸਟ੍ਰੇਲੀਆ ਦੇ ਵਿੱਚ ਖਾਲਿਸਤਾਨੀਆਂ ਨੂੰ, ਸਿੱਖਾਂ ਨੂੰ ਬਦਨਾਮ ਕਰਨ ਲਈ ਇੰਡੀਅਨ ਏਜੰਟਾਂ ਦੀਆਂ ਕਰਤੂਤਾਂ ਨੰਗੀਆਂ ਹੋਈਆਂ। ਕੁੱਲ ਮਿਲਾ ਕੇ ਇਹ ਸਾਰੇ ਵਰਤਾਰੇ ਦੇ ਬਾਰੇ ਸੱਚਾਈ ਮੰਨਣ ਦੀ ਥਾਂ, ਹਾਲਾਂਕਿ ਕੱਲ ਇੱਥੇ ਪੰਜਾਬੀ ਟ੍ਰਿਬਿਊਨ ਸਮੇਤ ਸਾਰੇ ਅਖਬਾਰਾਂ ਦੇ ਫਰੰਟ ਪੇਜ ਤੇ ਖਬਰ ਛਪੀ ਹੈ ਕਿ ਕੈਨੇਡਾ ਸਰਕਾਰ ਨੇ ਠੋਕ ਵਜਾ ਕੇ ਕਿਹਾ ਕਿ ਜਥੇਦਾਰ ਨਿੱਜਰ ਦੀ ਹੱਤਿਆ ਦੇ ਵਿੱਚ ਭਾਰਤੀ ਏਜੰਟਾਂ ਦੇ ਹੱਥ ਹੋਣ ਦੇ ਦੋਸ਼ਾਂ ਤੇ ਅਸੀਂ ਪੂਰੀ ਤਰ੍ਹਾਂ ਕਾਇਮ ਹਾਂ। ਪਰ ਅੱਜ ਫੇਰ ਅਖਬਾਰਾਂ ਦੇ ਵਿੱਚ ਪੂਰਾ ਜਿਹੜਾ ਹੈ ਰੰਡੀ ਰੋਣਾ ਭਾਰਤੀ ਸਟੇਟ ਵੱਲੋਂ ਆਇਆ ਕਿ ਜੀ ਕੋਈ ਸਬੂਤ ਨਹੀਂ ਦਿੰਦੇ, ਕੋਈ ਗੱਲ ਨਹੀਂ, ਤੇ ਉਹੀ ਸਾਡੇ ਸਿਰ ਮੜੀ ਜਾਂਦੀ।
ਜਿਵੇਂ ਇੱਥੇ ਜਿਹੜਾ ਚੋਰ ਪਾੜ ਚੋਂ ਵੀ ਫੜਿਆ ਜਾਵੇ ਉਹ ਪਿੱਟੀ ਜਾਵੇ ਕਿ ਜੀ ਐਵੇਂ ਗੱਲਾਂ ਕਰਨ, ਉਹੋ ਜਿਹਾ ਇਹ ਮਾਹੌਲ ਹੈ ਜਿਹਦੇ ਵਿੱਚ ਭਾਰਤੀ ਸਟੇਟ ਬਿਲਕੁਲ ਬੱਚੇ ਨੂੰ ਦੁਨੀਆ ਭਰ 'ਚ ਪਤਾ ਕਿ ਇਹਨਾਂ ਨੇ ਇਹ ਕਤਲ ਕਰਵਾਏ ਨੇ, ਪਰ ਅਗਲੇ ਮੰਨਦੇ ਨਹੀਂ। ਖੈਰ, ਇਸ ਸਾਰੇ ਮਸਲੇ ਦੇ ਉੱਤੇ ਸਾਡਾ ਜਿਹੜਾ ਨਜ਼ਰੀਆ ਜਾਂ ਸਾਡਾ ਜਿਹੜਾ ਪੱਖ ਉਹ ਅਸੀਂ ਸੰਗਤ ਨਾਲ ਸਾਂਝਾ ਕਰਕੇ ਸਮਾਪਤੀ ਕਰਾਂਗੇ ਕਿ ਭਾਰਤ ਨੇ ਰਸ਼ੀਆ ਵੱਲ ਭੁਗਤਣ ਦਾ ਫੇਰ ਪੱਕਾ ਇਰਾਦਾ ਬਣਾ ਲਿਆ, ਜਿਸ ਕਰਕੇ ਰਸ਼ੀਆ ਨੇ ਅਮਰੀਕਾ ਖਿਲਾਫ ਭਾਰਤ ਦੀ ਹਮਾਇਤ ਕੀਤੀ ਹੈ। ਭਾਰਤੀ ਏਜੰਸੀਆਂ ਸਾਰੀ ਦੁਨੀਆ 'ਚ ਪਿੱਟਦੀਆਂ ਫਿਰਦੀਆਂ ਨੇ ਕਿ ਜਿਵੇਂ ਅਮਰੀਕਾ ਤੇ ਹੋਰ ਮੁਲਕ ਆਪਦੇ ਵਿਰੋਧੀਆਂ ਦੇ ਕਤਲ ਕਰਦੇ ਨੇ, ਸਾਨੂੰ ਵੀ ਖੁੱਲ੍ਹ ਦਵਾਓ। ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਕੁਝ ਮੁਲਕ ਭਾਰਤ ਵੱਲੋਂ ਸਿੱਖਾਂ ਦੇ ਕਤਲਾਂ ਦਾ ਵਿਰੋਧ ਕਰ ਰਹੇ ਨੇ, ਪਰ ਰਸ਼ੀਆ ਬਲਾਕ ਭਾਰਤ ਨਾਲ ਡਟ ਗਿਆ। ਅਮਰੀਕਨ ਬਲਾਕ ਵਿੱਚ ਸਿੱਖ ਨਿਸ਼ਾਨੇ ਉੱਤੇ ਨੇ ਤੇ ਰਸ਼ੀਅਨ ਬਲਾਕ ਸਿੱਖਾਂ ਨੂੰ ਮਰਵਾਉਣ ਲਈ ਭਾਰਤ ਨਾਲ ਰਣਨੀਤਿਕ ਸਹਿਮਤੀ ਇੱਕ ਤਰੀਕੇ ਨਾਲ ਦੇ ਚੁੱਕੇ। ਸਿੱਖਾਂ ਨੂੰ ਭਾਰਤੀ ਹਕੂਮਤ ਇਹ ਸਬਕ ਦੇਣਾ ਚਾਹੁੰਦੀ ਹੈ ਕਿ ਆਪਦੀ ਵੱਖਰੀ ਤੇ ਆਜ਼ਾਦ ਹੋਂਦ ਹਸਤੀ ਦੀ ਗੱਲ ਕਰਨ ਵਾਲੇ ਸਿੱਖ ਸਾਰੀ ਦੁਨੀਆ ਵਿੱਚ ਕਿਤੇ ਵੀ ਹੋਣ ਛੱਡਣੇ ਨਹੀਂ ਤੇ ਕਤਲੋਗਾਰਦ ਕਰਾਂਗੇ। ਭਾਰਤੀ ਹਕੂਮਤ ਦਾ ਏਜੰਡਾ ਹੈ ਕਿ ਪੰਥਕ ਸੋਚ ਵਾਲੇ ਸਿੱਖ ਕਤਲ ਕਰ ਦਿਓ ਤੇ 5-10 ਹਜ਼ਾਰ ਫੜ ਕੇ ਜੇਲ੍ਹਾਂ ਤੇ ਨਜ਼ਰਬੰਦ ਕਰੋ ਤੇ 5-10 ਸਾਲਾਂ ਦੇ ਇਸ ਹਿੰਦੂ ਹਮਲੇ ਮਗਰੋਂ ਸਿੱਖ ਬੋਧੀਆਂ ਵਰਗੇ ਹੋ ਜਾਣਗੇ। ਭਾਰਤ ਨੇ ਸਾਰੇ ਸੰਸਾਰ ਵਿੱਚੋਂ ਪੰਥਕ ਸੋਚ ਵਾਲੇ ਸਿੱਖ ਮਾਰਨ ਲਈ ਜੋ ਯੋਜਨਾਬੱਧ ਕਾਰਵਾਈ ਕੀਤੀ, ਪਾਕਿਸਤਾਨ ਵਿੱਚ ਕਾਮਯਾਬੀ ਮਿਲਣ ਕਰਕੇ ਉਹ ਉਤਸ਼ਾਹ ਵਿੱਚ ਆਏ ਹੋਏ ਨੇ, ਪਰ ਨਿਖਲ ਗੁਪਤਾ ਕਰਕੇ ਖੇਡ ਨੰਗੀ ਹੋ ਗਈ। ਹੁਣ ਜਾਪਦਾ ਹੈ ਕਿ ਰਸ਼ੀਅਨ ਬਲਾਕ ਦੀ ਹਮਾਇਤ ਮਿਲਣ ਕਰਕੇ ਸਿੱਖਾਂ ਉੱਤੇ ਕਹਿਰ ਢਾਉਣ ਵਾਲੀ ਯੋਜਨਾ ਹੋਰ ਤੇਜ਼ ਹੋ ਸਕਦੀ ਹੈ। ਭਾਰਤੀ ਹਕੂਮਤ ਨੇ ਟਾਰਗੇਟ ਕਿਲਿੰਗ ਲਈ ਜੋ ਲਿਸਟ ਬਣਾਈ ਹੈ, ਉਸ ਤਹਿਤ ਅਮਰੀਕਾ ਵਿੱਚ ਸੰਭਾਵਿਤ ਨਿਸ਼ਾਨਿਆਂ ਨੂੰ ਜਿਨ੍ਹਾਂ ਤੇ ਕਤਲ ਹੋ ਸਕਦੇ ਆ, ਉਹਨਾਂ ਨੂੰ ਅਮਰੀਕਨ ਸਿਸਟਮ ਨੇ ਚੇਤਾਵਨੀ ਵੀ ਦਿੱਤੀ ਸੀ। ਅਮਰੀਕਾ ਵਿੱਚ ਕੁਝ ਸਿੱਖਾਂ ਨੂੰ ਸੁਚੇਤ ਕੀਤਾ ਗਿਆ। ਅਮਰੀਕਾ ਤੇ ਕੈਨੇਡਾ ਸਰਕਾਰ ਨੇ ਆਪਦੇ ਸਿੱਖਾਂ ਨੂੰ, ਆਪਦੇ ਨਾਗਰਿਕਾਂ ਨੂੰ ਬਚਾਉਣ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਕਿ ਜੇ ਸ਼ੱਕ ਪਵੇ ਤੁਰੰਤ ਸਰਕਾਰ ਨਾਲ ਸੰਪਰਕ ਕਰੋ। ਪਰ ਇੱਕ ਗੱਲ ਸਪਸ਼ਟ ਹੈ ਕਿ ਭਾਰਤੀ ਏਜੰਸੀਆਂ ਨੇ ਬੋਧੀਆਂ ਦੇ ਘਾਣ ਵਾਂਗ ਸਿੱਖਾਂ ਦਾ ਘਾਣ ਕਰਨ, ਤਸ਼ੱਦਦ ਕਰਨ, ਨਜ਼ਰਬੰਦ ਕਰਨ ਲਈ ਲਿਸਟਾਂ ਬਣਾਈਆਂ ਹੋਈਆਂ ਨੇ। ਪੰਜਾਬ ਵਿੱਚ ਇੱਕ ਡੀ ਰੈਡੀਕਲਾਈਜੇਸ਼ਨ ਸੈੱਲ ਬਣਾਇਆ ਗਿਆ ਸੀ, ਜਿਹਦੇ ਤਹਿਤ ਇੱਕ ਸਿੱਖ ਅਫਸਰ ਬੀਬੀ ਨੇ ਹਰ ਜ਼ਿਲ੍ਹੇ ਦੇ ਪੰਥਕ ਸਿੱਖਾਂ ਨਾਲ ਮੁਲਾਕਾਤਾਂ ਕਰਕੇ ਮਾਰਕਿੰਗ ਕੀਤੀ ਆ ਕਿ ਆਹ ਸਿੱਖ ਮਾਰੇ ਜਾਣ ਵਾਲੇ ਨੇ, ਆਹ ਸਿੱਖ ਛਿੱਤਰ ਖਾ ਕੇ ਲੋਟ ਹੋ ਜਾਣਗੇ, ਆਹ ਜਿਹੜੇ ਸਿੱਖ ਨੇ ਇਹਨਾਂ ਦੇ ਕੁਝ ਸਵਾਰਥ ਨੇ ਉਹ ਪੂਰੇ ਹੋ ਜਾਣ ਤਾਂ ਗੱਲ ਬਣ ਸਕਦੀ ਆ। ਪਰ ਇਹ ਗੱਲ ਖਿਆਲ ਰੱਖਣ ਵਾਲੀ ਆ ਕਿ ਜਿਹੜੇ ਸਿੱਖ ਅਫਸਰ ਇਹ ਸਾਰਾ ਕੁਝ ਕਰਾ ਰਹੇ ਨੇ ਉਹ ਸਿੱਖਾਂ ਦੇ ਘਰਾਂ 'ਚ ਹੀ ਜੰਮੇ ਹੋਏ ਨੇ। ਜਿਵੇਂ ਪਿਛਲੇ ਦੌਰ ਵਿੱਚ ਸਿੱਖਾਂ ਦਾ ਕਤਲੇਆਮ ਸਿੱਖ ਅਫਸਰਾਂ ਰਾਹੀਂ ਕਰਵਾਇਆ ਗਿਆ, ਉਦੋਂ ਵੀ ਬੇਅੰਤ ਸਿੰਘ ਵੀ ਸਿੱਖਾਂ ਦੇ ਘਰੇ ਜੰਮਿਆ ਸੀ, KPS ਗਿੱਲ ਵੀ, ਸਵਰਨਾ ਘੋਟਣਾ ਵੀ ਤੇ ਹੋਰ ਵੀ ਬਹੁਤ ਸਾਰੇ ਸਿੱਖ ਅਫਸਰ ਸੀ। ਇਹਨਾਂ ਦੇ ਨਾਂ ਨਾਲ ਗਿੱਲ, ਬਰਾੜ, ਸੰਧੂ ਵਗੈਰਾ ਵੀ ਲੱਗਦੇ ਸੀ। ਇਹਨਾਂ ਸਾਰਿਆਂ ਨੇ, ਗੋਬਿੰਦ ਰਾਮ ਵਰਗਿਆਂ ਨੇ ਸਾਡੀ ਕੌਮ ਦਾ ਉਸ ਮੌਕੇ ਜਿਵੇਂ ਘਾਣ ਕੀਤਾ। ਸੋ ਪੰਜਾਬ ਦੇ ਸਿੱਖਾਂ ਦੇ ਘਰਾਂ 'ਚ ਜੰਮੇ ਹੋਏ ਇਹ ਅਫਸਰ ਇਸ ਵੇਲੇ ਲਿਸਟਾਂ ਬਣਾ ਰਹੇ ਨੇ ਕਿ ਕਿਹੜੇ-ਕਿਹੜੇ ਸਿੱਖ ਨੂੰ ਮਾਰ ਦਿੱਤਾ ਜਾਣਾ ਚਾਹੀਦਾ, ਕਿਹੜੇ-ਕਿਹੜੇ ਸਿੱਖ ਨੂੰ ਉਸ ਡਰਾ ਲੈਣਾ ਚਾਹੀਦਾ ਤੇ ਆਹ ਸਿੱਖ ਨੂੰ ਤਾਂ 4 ਦਿਨ ਇੱਥੇ ਮੰਜੀ ਸਾਹਿਬ ਕਥਾ ਕਰਾ ਦੋ, ਇਹ ਸੈੱਟ ਹੋ। ਸੋ ਇਸ ਮੌਕੇ ਮਾਝੇ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਨੌਜਵਾਨ ਸਰਗਰਮ ਦਿਖਦੇ ਨੇ ਜਿਹੜੇ ਰੁਪਈਏ ਵੰਡ ਰਹੇ ਨੇ ਕਿ ਆਹ ਲਓ ਜੀ 30,000 ਰੁਪਈਆ ਤੇ ਜਿੱਥੇ ਤੁਹਾਨੂੰ ਕਵਾਂਗੇ। ਸੋ ਜਿਹੜੇ ਲੋੜਵੰਦ ਤੇ ਗਰੀਬ ਬੰਦੇ ਪੰਥਕ ਸਭਾ ਦੇ ਵਿੱਚ ਸਰਗਰਮ ਨੇ, ਉਹਨਾਂ ਨੂੰ ਕਾਬੂ ਕਰਨ ਲਈ ਬਹੁਤ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਤੇ ਇਹ ਮੰਨਿਆ ਸੋਚਿਆ ਜਾ ਰਿਹਾ ਕਿ ਜਿਹੜਾ UAPA ਵਾਲਾ ਕਾਨੂੰਨ ਹੈ, ਜਿਹਦੇ ਤਹਿਤ ਅਮਿਤ ਸ਼ਾਹ ਨੇ ਉਦੋਂ ਕਿਹਾ ਸੀਗਾ ਕਿ ਟੈਰੋਰਿਸਟ ਜਾਂ ਖਾੜਕੂ ਬਣਨ ਤੋਂ ਪਹਿਲਾਂ ਦਿਲ ਤੇ ਦਿਮਾਗ ਵਿੱਚ ਜਿਹੜੇ ਵਿਚਾਰ ਆਉਂਦੇ ਆ ਅਸੀਂ ਉਹ ਉੱਠਣ ਹੀ ਨਹੀਂ ਦੇਣੇ। ਅਸੀਂ ਲੋਕਾਂ ਨੂੰ ਭਾਰਤੀ ਜਾਂ ਉਹਨਾਂ ਨੂੰ ਦੇਸ਼ ਭਗਤ ਬਣਾਉਣਾ। ਸੋ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਨੌਜਵਾਨਾਂ ਨੂੰ ਘੇਰ ਕੇ ਉਹਨਾਂ ਕੋਲੋਂ ਪੰਥਕ ਏਜੰਡਾ, ਕੌਮੀ ਸੋਚ ਛੁਡਵਾਉਣੀ ਤੇ UAPA ਦਾ ਡਰਾਵਾ ਜਾਂ ਕਤਲ ਦਾ ਡਰਾਵਾ ਦੇ ਕੇ ਜਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਘੇਰ ਕੇ ਆਪਦੇ ਹੱਕ ਵਿੱਚ ਭੁਗਤਾਉਣ ਦੇ ਲਈ ਜੋ ਯੋਜਨਾਬੰਦੀ ਹੋ ਰਹੀ ਹੈ, ਉਹਦੇ ਤਹਿਤ ਸਾਰੇ ਸੰਸਾਰ ਦੇ ਵਿੱਚ ਵੀ ਸਿੱਖਾਂ ਦੇ ਉੱਤੇ ਕਹਿਰ ਢਾਉਣ ਲਈ ਕਿ ਜਦੋਂ 150 ਕਤਲ ਕੀਤੇ, ਬਾਕੀ 200-400 ਫੜ ਕੇ ਜੇਲ੍ਹਾਂ 'ਚ ਤੁੰਨੇ ਤੇ ਬਾਕੀ ਸਾਰਿਆਂ ਨੂੰ ਡਰਾ ਲਿਆ ਤੇ ਮੁੜ ਕੇ ਇੱਥੇ ਸਿੱਖੀ ਦੀ ਜਾਂ ਪੰਥ ਦੀ ਗੱਲ ਕੌਣ ਕਰੂਗਾ।
ਫਿਰ ਬਾਕੀ ਉਦੋਂ ਮਨਾ ਲਾਂਗੇ ਕਿ ਤੁਸੀਂ ਕੇਸਾਧਾਰੀ ਹਿੰਦੂ ਹੋਣਾ ਮੰਨੋ ਨਹੀਂ, ਇੱਕ ਕਾਨੂੰਨ ਬਣਾ ਕੇ ਤੁਹਾਨੂੰ ਰਗੜ ਦਿਆਂਗੇ। ਖੈਰ, ਹੁਣ ਅੱਜ ਦੇ ਇਸ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਇਹ ਵਕਤ ਆ ਗਿਆ। ਇੱਥੇ ਸਮਾਪਤੀ ਕਰਦੇ ਹਾਂ। ਕੱਲ ਨੂੰ ਜਾਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਇਹ ਸਾਰਾ ਆਪਾਂ ਚਰਚਾ ਕਰਾਂਗੇ ਕਿ ਇੱਕ ਕੰਟਰੋਲਡ ਖਾਲਿਸਤਾਨੀ ਐਕਟੀਵਿਟੀ ਕੀ ਹੁੰਦੀ ਹੈ, ਕਿਵੇਂ ਭਾਰਤੀ ਸਟੇਟ ਆਪਦੇ ਪੈਦਾ ਕੀਤੇ ਹੋਏ ਖਾਲਿਸਤਾਨੀ ਜਾਂ ਪੰਥਕ ਸੋਚ ਵਾਲੇ ਚਿਹਰਿਆਂ ਰਾਹੀਂ ਸਾਡੀ ਕੌਮ ਦੇ ਉਹਨਾਂ ਸਿੱਖ ਨੌਜਵਾਨਾਂ ਨੂੰ ਆਪਦੇ ਦਾਇਰੇ 'ਚ ਲੈ ਕੇ ਕਿ ਇੱਥੇ ਤੁਸੀਂ ਆਹ ਲਛਮਣ ਰੇਖਾ ਖਿੱਚਦੀ, ਇਹਦੇ ਦਾਇਰੇ ਵਿੱਚ ਆਪਦਾ ਭੰਗੜਾ ਜਿਹਾ ਪਾਈ ਚੱਲੂ। ਸਿੱਖ ਕੌਮ ਨੂੰ ਹਰ ਵੇਲੇ ਅੱਖਾਂ ਖੋਲ ਕੇ ਸੋਚਣ ਦੀ ਬਿਰਤੀ ਅਪਣਾਉਣੀ ਪਊਗੀ। ਆਪਾਂ ਬਹੁਤ ਸੂਤੇ ਫਸੇ ਹੋਏ ਆ। ਸ਼ੁਕਰ ਕਰੋ ਕਿ ਦੁਨੀਆ ਭਰ ਦੇ ਅੱਡ-ਅੱਡ ਮੁਲਕਾਂ ਦੇ ਵਿੱਚ ਸਾਡੀ ਬਾਹ ਫੜ ਲਈ, ਸਾਡੇ ਲਈ ਹਾਂ ਦਾ ਨਾਅਰਾ ਮਾਰਨ ਲਈ ਕੁਝ ਲੋਕ ਤਿਆਰ ਬੈਠੇ ਨੇ, ਨਹੀਂ ਸਾਡੇ ਨਾਲ ਬਹੁਤ ਮਾੜੀ ਹੋ। ਖੈਰ, ਅਗਲੇ ਪ੍ਰੋਗਰਾਮ 'ਚ ਚਰਚਾ ਕਰਾਂਗੇ। ਇੱਥੇ ਸਮਾਪਤੀ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।